नहीं मेरे सामने ही कही जा सारी बस कर दे बस। हाले तो मैं खाता ही कुछ नहीं और पिक्चर की आ गया मेरे सबर की एक लिमिट होती है भले मेरे को भले करते मेरे समोसे उस्ताद जी अस्सलाम वालेकुम ਪਕੌੜੇ ਸਮੋਸੇ ਭੱਲੇ ਮੈਂ ਉਹਨੂੰ ਕਿਹਾ ਵੀ ਜਿਹੜੀ ਜਿਹੜੀ ਚੀਜ਼ ਚਟਪਟੀ ਹੈ ਨਾ ਉਹ ਲੈ ਆ ਹੋਲੀ ਆ ਤੇ ਇੱਥੇ ਹੋਣਾ ਫੈਸਲ ਨੇ ਤੇ ਭੁੱਖ ਭਾਵੇਂ ਲੱਗੀ ਭਾਵੇਂ ਨਹੀਂ ਭਾਵੇਂ ਪੇਟ ਖਰਾਬ ਹੋ ਜਾਣ ਬਾਅਦ ਚ ਭਾਵੇਂ ਸਾਨੂੰ ਅਲਰਜੀ ਹੋ ਜੇ ਭਾਵੇਂ ਸਾਨੂੰ ਇਨਫੈਕਸ਼ਨ ਹੋ ਜੇ ਉਹਦੇ ਸਾਹਮਣੇ ਇਸ ਕਿਸਮ ਦਾ ਕਰਨਾ ਵਾ ਕਿ ਵੀ ਉਹਦੀ ਮੌਤ ਕਰ ਦੇਣੀ ਇਹ ਮੈਂ ਤਾਂ ਦੱਸ ਦਿੱਤਾ ਹਾਂ ਜੀ ਤੁਸੀਂ ਟੈਨਸ਼ਨ ਨਾ ਲਓ ਉਹ ਡਾਈਟ ਤੋੜੇਗਾ ਅੱਜ ਬਸ ਉਹਦੀ ਡਾਈਟ ਤੜਾਉਣੀ ਹਾਂ ਡਾਈਟ ਤੋੜ ਗੱਲ ਹੋ ਗਈ ਸਰ ਜੀ ਇਹ ਫੈਸਲ ਰਾਮੇ ਸਾਹਿਬ ਦੀ ਗੱਲ ਹੋ ਰਹੀ ਫੁੱਲ ਡਾਈਟ ਤੇ ਨੇ ਫੁੱਲ ਵੀ ਕੁਛ ਵੀ ਨਹੀਂ ਖਾ ਰਿਹਾ ਹੈਰਾਨ ਕੀਤਾ ਪਿਆ ਸਾਨੂੰ ਨੇ ਤੁਹਾਨੂੰ ਡਾਈਟ ਤੋਂ ਬਾਅਦ ਨਾ ਸ਼ੋਅ ਤੋਂ ਬਾਅਦ ਮੈਂ ਇੱਕ ਵੀਡੀਓ ਵੀ ਦਿਖਾਉਣੀ ਆ ਨਹੀਂ ਨਹੀਂ ਉਹ ਨਹੀਂ ਦਿਖਾਉਣੀ ਹਾਂ ਨਹੀਂ ਤਾਂ ਅਸੀਂ ਇਹਦੇ ਚ ਹੀ ਕਰ ਲੈਣਾ ਸਾਰਾ ਕੁਝ ਉਹ ਡਾਈਟ ਵਾਲਿਆਂ ਨੇ ਦੱਸੀ ਹੈ ਸਲਾਦ ਤੇ ਉਸਤਾਦ ਜੀ ਐਡਾ ਕੋਲਾ ਵੱਡਾ ਭਰ ਕੇ ਖਾ ਰਹੇ ਆ ਸਲਾਦ ਹਾਂਜੀ 3 ਕਿਲੋ ਸਲਾਦ ਖਾਏ ਅੱਛਾ ਇੱਕ ਫਾਰਮੈਟ ਰੇਂਜ ਰੱਖਣਾ ਫੈਸਲ ਨੂੰ ਡਾਇਰੈਕਟ ਨਹੀਂ ਗੱਲ ਕਰਨੀ ਠੀਕ ਹੈ ਯਾਨੀ ਇਹ ਨਹੀਂ ਕਰਨਾ ਵੀ ਇਧਰ ਦੇ ਹੋਏ ਆ ਦੇ ਇਹ ਨਹੀਂ ਕਰਨਾ ਠੀਕ ਹੈ ਜੀ ਤੁਸੀਂ ਸਮਝੋ ਫੈਸਲ ਹੈ ਹੀ ਨਹੀਂ ਠੀਕ ਹੈ ਜੀ ਤੁਸੀਂ ਆਪਣਾ ਐਕਟ ਕਰਨਾ ਉਹਦੀ ਮੌਤ ਆਪੇ ਹੋਈ ਜਾਏ ਡਾਇਰੈਕਟ ਉਹਦੇ ਨਾਲ ਡਾਇਰੈਕਟ ਨਹੀਂ ਹੋਣਾ ਉਹ ਮੈਂ ਜਿੰਨਾ ਕੁ ਹੋਣਾ ਹੋਏਗਾ ਕਿ ਕੀ ਗੱਲ ਉਹ ਕਰ ਲਾਂਗੇ ਜਾਂ ਅਗਰ ਉਹਦੇ ਨਾਲ ਤੁਸੀਂ ਗੱਲ ਕਰਨੀ ਨਾ ਤਾਂ ਟੋਟਲ ਇਹ ਫੀਲ ਨਹੀਂ ਦੇਣੀ ਕਿ ਅਸੀਂ ਕੀ ਕਰ ਰਹੇ ਵੈਸੇ ਹੋਰ ਸੁਣਾਓ ਫੈਸਲ ਭਾਈ ਨਾਰਮਲ ਠੀਕ ਹੈ ਫੈਸਲ ਭਾਈ ਸ਼ੁਰੂ ਕਰੋ ਉਸਤਾਦ ਜੀ ਤੇ ਇਹ ਨਹੀਂ ਉਹਨੂੰ ਕਿਉਂ ਕਰਾਉਣਾ ਕਿ ਅਸੀਂ ਤੈਨੂੰ ਜਾਣ ਕੇ ਜਾਣ ਕੇ ਤੈਨੂੰ ਇਸ ਹਿੱਸਾ ਕਰ ਰਹੇ ਠੀਕ ਹੈ ਨਾ ਠੀਕ ਹੈ ਆਪਣੇ ਖਾਣੇ ਦੀਆਂ ਇਹ ਉਹ ਤਾਰੀਫਾਂ ਕਰਨੀਆਂ ਮਿਰਚ ਮਸਾਲਾ ਕੈਸਾ ਲੱਗ ਰਿਹਾ ਨਿਜ਼ਾਮ ਇਹ ਉਹ ਉਹਨੂੰ ਡਾਇਰੈਕਟ ਨਹੀਂ ਕਹਿਣਾ ਆਪਸ ਵਿੱਚ ਤਾਰੀਫ ਬਾਜ਼ੀ ਜਿਹੜੀਆਂ ਤੁਸੀਂ ਆਈਟਮਾਂ ਮੰਗਾ ਲਈਆਂ ਸਾਡੀ ਡਾਈਟ ਵੀ ਟੁੱਟ ਜਾਣੀ ਨਹੀਂ ਤੁਹਾਡੀ ਹਾਲੇ ਤੇ ਪਤਾ ਨਹੀਂ ਉਹ ਸ਼ਾਮ ਦਾ ਟਾਈਮ ਸੀ ਉਹ ਕਹਿੰਦਾ ਸਮੋਸੇ ਪਤਾ ਨਹੀਂ ਲੱਭਣੇ ਕਿ ਨਹੀਂ ਮੈਂ ਕਿਹਾ ਜਿਹੜੀ ਚੀਜ਼ ਵੀ ਲੱਭੇ ਭੱਲੇ ਸਮੋਸੇ ਕੋਈ ਆਲੂ ਛੋਲੇ ਕੋਈ ਨਾਲ ਮਠਿਆਈ ਇਹ ਨਹੀਂ ਹਰ ਖੁਸ਼ਖਤ ਚੀਜ਼ ਹਾਂ ਲੇਕਿਨ ਇਹ ਕਿ ਤੁਸੀਂ ਡਾਇਰੈਕਟ ਫੈਸਲ ਦੇ ਨਾਲ ਨਹੀਂ ਹੋਣਾ ਇਹ ਮੈਂ ਕੀ ਗੇਮ ਪਾਉਣੀ ਉਹ ਮੈਨੂੰ ਪਤਾ ਮੈਂ ਆਪੇ ਪਾ ਲਾਂ ਅਰਜ਼ ਕਰਨੀ ਸੀ ਹਾਂ ਡੇਲੀ ਡਾਈਟ ਤੜਾਉਣ ਵਾਲਾ ਸ਼ੋਅ ਨਹੀਂ ਹੋ ਸਕਦਾ ਨਹੀਂ ਪਤਾ ਕਿ ਇਹ 5-6 ਦਿਨ ਹੋ ਗਿਆ ਤੇ ਫੇਰ ਤੂੰ ਕਬਜ਼ ਤੜਾਉਣ ਵਾਲਾ ਲੱਭਦਾ ਫਿਰ ਫਾਇਦਾ ਕੋਈ ਨਹੀਂ ਹਾਂ ਠੀਕ ਹੈ ਲਿਹਾਜ਼ਾ ਜੀ ਜੇ ਉਹਨਾਂ ਨੇ ਪ੍ਰੋਗਰਾਮ ਦੇ ਸ਼ੁਰੂ 'ਚ ਡਾਈਟ ਤੋੜਤੀ ਫੇਰ ਆਪਣਾ ਪਲਾਨ ਇਹੀ ਤੇ ਮੈਂ ਚਾਹੁੰਦਾ ਅੱਛਾ ਹਾਂ ਜਿੱਦਾਂ ਹੀ ਉਹਨੇ ਇੱਕ ਚੀਜ਼ ਮੂੰਹ ਚ ਪਾਉਣੀ ਆ ਉਸ ਤੋਂ ਬਾਅਦ ਜਿਹੜੀਆਂ ਉਹਦੇ ਪੈਣੀਆਂ ਨੇ ਮੈਂ ਅਸਲ ਚ ਮੈਂ ਤਾਂ ਕਹਿੰਦਾ ਅੱਲਾ ਕਰੇ ਨਾ ਖਾਵੇ ਅੱਛਾ ਵੀ ਗੈਸ ਕਰਦੇ ਆ ਤੂੰ ਗੈਸ ਕਰ ਕਿ ਜਦੋਂ ਅਸੀਂ ਸਾਰੇ ਖਾਂਦੇ ਹੋਵਾਂਗੇ ਹਰ ਚੀਜ਼ ਉਹ ਕੀ ਕਰੇਗਾ ਜ਼ਿਆਦਾ ਤੋਂ ਜ਼ਿਆਦਾ ਤੇਰੇ ਸਾਹਮਣੇ ਮੈਂ ਤੈਨੂੰ ਆਪਸ਼ਨ ਦੇ ਦਿੰਦਾ ਉੱਠ ਕੇ ਚਲਾ ਜਾਏਗਾ ਇਗਨੋਰ ਕਰਨ ਦੀ ਕੋਸ਼ਿਸ਼ ਕਰੇਗਾ ਠੀਕ ਆ ਅੱਛਾ ਉਸ ਤੋਂ ਬਾਅਦ ਸ਼ੁਰੂ ਹੋ ਜਾਏਗਾ ਕਿ ਜੀ ਡੈਡ ਨੂੰ 2-4 ਗਾਲਾਂ ਕੱਢੇਗਾ ਤਾਂ ਸ਼ੁਰੂ ਹੋ ਜਾਏਗਾ ਜਾਂ ਰੋਣ ਲੱਗ ਪਏਗਾ ਕਿਉਂਕਿ ਉਹ ਰੋਣ ਲੱਗ ਪੈਣਾ ਨੇ ਮੈਨੂੰ ਇਹ ਲੱਗਦਾ ਕਿ ਸਾਜੂ ਨੇ ਰੋਣ ਲੱਗ ਪੈਣਾ ਸਾਜੀ ਤੇਰਾ ਕੀ ਕਹਿੰਦਾ ਤੇਰਾ ਮੈਨੂੰ ਇਹ ਲੱਗਦਾ ਕਿ ਉਹ ਜਿੱਦਾਂ ਦਾ ਪਿੱਛੇ ਜੀ ਸੰਗੀਨ ਡਾਈਟ ਦੇਖੀ ਉਹ ਰੋਣ ਲੱਗ ਜਾਣਗੇ ਜਾਂ ਉੱਠ ਕੇ ਚੱਲ ਜਾਣਗੇ ਉੱਠ ਕੇ ਨਹੀਂ ਆਪਾਂ ਜਾਣ ਦੇਣਾ ਸ਼ੋਅ 'ਚ ਤਾਂ ਨਹੀਂ ਉੱਠ ਕੇ ਜਾ ਸਕਦਾ ਉਸਤਾਦ ਜੀ ਮੈਨੂੰ ਬੜਾ ਕਿਉਂ ਸ਼ੱਕ ਪੈਂਦਾ ਕਿ ਉਹਨਾਂ ਨੇ ਡਾਈਟ ਤੋੜ ਦੇਣੀ ਉਹਨੇ ਖਾ ਲੈਣਾ ਇੱਕ ਇਹ ਵੀ ਜ਼ਿਹਨ 'ਚ ਰੱਖਿਓ ਅੱਛਾ ਤੇ ਫਿਰ ਖਾਣ ਵੀ ਨਹੀਂ ਦੇਣਾ ਆਪਾਂ ਕਿ ਨਹੀਂ ਅਸੀਂ ਤੇਰੇ ਹਮਦਰਦ ਹਾਂ ਹਾਂਜੀ ਹਾਂ ਸਾਜੀ ਅਗਰ ਉਹ ਡਾਈਟ ਤੋੜਨ ਉਹਨਾਂ ਨੂੰ ਸਟਿੰਗ ਪਾ ਦੇ ਉਹ ਜੀ ਨਹੀਂ ਸਟਿੰਗ ਪਾ ਦੇ ਨਹੀਂ ਅਸੀਂ ਉਹਨੂੰ ਮਿਸ਼ਨ ਪੂਰਾ ਕਰਨ ਤੇ ਮਜਬੂਰ ਕਰਾਂਗੇ ਅਸੀਂ ਉਹਨੂੰ ਉਹਦਾ ਬੇੜਾ ਗਰਕ ਕਰਨਾ ਉਹ ਤੇ ਆਪਣਾ ਆਪ ਕਰ ਰਿਹਾ ਵਾ ਜਿੱਦਾਂ ਦੀ ਸਲਾਦ ਖਾਣ ਦੇ ਉਹ ਡਾਈਟ ਵਾਲੀ ਹੈ ਹੀ ਨਹੀਂ ਅੱਛਾ ਜੀ ਉਹ ਕਿਤੇ ਖੁਰਲੀ 'ਚ ਡੱਬਾ ਭਰ ਲਿਆਉਂਦਾ ਵਾ ਤੂੰ ਖਾਈ ਜਾਂਦਾ ਵਾ ਅੱਛਾ ਤੁਸੀਂ ਵੀ ਖਾਣੇ ਸੀ ਤੁਸੀਂ ਚਿਕਨ ਅੱਛਾ ਯਾਰ ਉਹਨੂੰ ਕਹੇ ਨਾਲ ਉਹਦੇ ਵਾਸਤੇ ਕੋਈ ਫਿੱਕੀਆਂ ਚੀਜ਼ਾਂ ਲੈ ਕੇ ਆ ਤਾਂ ਕਿ ਕੰਪੈਰੀਜ਼ਨ ਹੋਵੇ ਕਿ ਉਹਨੂੰ ਅਸੀਂ ਦਲੀਆ ਕੋਈ ਟੈਪ ਪਈ ਇਦਾਂ ਦੀ ਚੀਜ਼ ਉਹਦੇ ਖਾਣ ਲਈ ਖੀਰ ਪਈ ਆ ਨਹੀਂ ਖੀਰ ਨਹੀਂ ਕੋਈ ਹੋਰ ਉਹਦੇ ਲਈ ਤਾਂ ਕੋਈ ਬਸੂਰੀ ਚੀਜ਼ ਮੰਗਾਓ ਨਰਮ ਗਜ਼ਾ ਜਿਹੜੀ ਡਾਕਟਰਾਂ ਨੇ ਦੱਸੀ ਉਹ ਦਲੀਆ ਜਿਹਾ ਵੀ ਪਿਆ ਸੀ ਮੈਂ ਦੇਖ ਕੇ ਆਉਂਦਾ ਜੀ ਦਾ ਦੇਖ ਕੇ ਆ ਨਹੀਂ ਤੇ ਏਦਾਂ ਕਰ ਰਸ ਮੰਗਵਾ ਕੇ ਨਾਲ ਚਾਹ ਬਣਵਾ ਕੇ ਉਹ ਦੇ ਕੇ ਰੱਖ ਦੇ ਓਕੇ ਜਾ ਹਿਸਾਬ ਲਾ ਲੈ ਲਓ ਜੀ ਉਸਤਾਦ ਜੀ ਤੁਸੀਂ ਵੇਖਣਾ ਕਿ ਇਹਨੂੰ ਮੈਂ ਰਵਾਨ ਆਲਾ ਦਿੱਤਾ ਰਵਾਨ ਆਲਾ ਦਿੱਤਾ ਤੇ ਗੱਲ ਕਰਨਾ ਔਰ ਡਾਇਰੈਕਟ ਉਹਨੂੰ ਨਹੀਂ ਮੈਂ ਕਹਿਣਾ ਨਹੀਂ ਉਸਤਾਦ ਜੀ ਉਹ ਗੇਮ ਤੁਹਾਡੇ ਵਾਲੀ ਹੈ ਹਾਂ
ਤੁਸੀਂ ਨਹੀਂ ਉਹਨਾਂ ਡਾਇਰੈਕਟ ਹੋਣਾ, ਸੁਲਾ ਵੀ ਨਹੀਂ ਮਾਰਨੀ, ਯਾਨੀ ਇਹ ਕਿਉਂ ਨਹੀਂ ਕਰਾਉਣਾ ਉਹਨੂੰ ਕੋਈ ਵੀ ਕਿ ਅਸੀਂ ਖਾ ਰਹੇ ਹਾਂ ਚਟਪਟਾ। ਸਾਨੂੰ ਆਪਸ ਚ ਕਰਾਓ, ਸਾਨੂੰ ਕਰਾਓ, ਬਹੁਤ ਮਜ਼ੇਦਾਰ ਉਸਤਾਦ ਜੀ ਕਿਆ ਕਹਿ ਰਹੇ ਸਰ, ਉਹਨੂੰ ਨਹੀਂ ਕਹਿਣਾ। ਓਕੇ ਤੇ ਤੁਸੀਂ ਇੱਕ ਕੈਮਰਾ ਇਹਦੇ ਤੇ ਹੀ ਰੱਖਣਾ ਵਾ, ਬਸ ਇਹਦੇ ਫੇਸ ਐਕਸਪ੍ਰੈਸ਼ਨ ਚਾਹੀਦੇ ਆ ਸਾਨੂੰ ਕੀ ਕਰਦਾ ਕੀ ਹੈ, ਬਸ ਠੀਕ ਹੋ ਗਿਆ। ਲੇਕਿਨ ਉਸਤਾਦ ਜੀ ਇੱਕ ਗੱਲ ਮੈਂ ਤੁਹਾਨੂੰ ਦੱਸਾਂ ਵੀ ਕਰੈਕਟਰ ਮਰੀ ਵੀ ਜਾ ਰਿਹਾ ਵਾ, ਯਾਨੀ ਇੰਜ਼ਾਇਟੀ 'ਚ ਚਲਾ ਗਿਆ ਡਾਇਟ ਕਰਕੇ, ਕਿ ਉਹ ਜਿਹੜਾ ਉਹਨੂੰ ਆਪਣਾ ਆਪ ਰੋਕਣਾ ਨਾ, ਇਹੀ ਅਸਲ ਇਹਨੂੰ ਡਾਈਟ ਕਹਿੰਦੇ ਆ। ਡਾਈਟ ਕਰਨੀ ਡਾਈਟ ਇਸ ਚੀਜ਼ ਨੂੰ ਨਹੀਂ ਕਹਿੰਦੇ ਕਿ ਉਹ ਚੀਜ਼ ਸਾਹਮਣੇ ਪਈ ਆ, ਤੇ ਡਾਈਟ ਦਾ ਦੂਜਾ ਨਾਮ ਆ ਸਬਰ। ਆਪਣੇ ਉੱਤੇ ਤੁਸੀਂ ਕਿੰਨਾ ਕੰਟਰੋਲ ਆ ਤੁਹਾਨੂੰ। ਔਰ ਉਸਤਾਦ ਜੀ ਮੈਂ ਹਿਸਾਬ ਲਾਇਆ ਕਿ ਤੁਸੀਂ ਅੰਗੂਰ ਖੱਟੇ ਆ ਵਾਲਾ ਹਿਸਾਬ ਲਾ ਲਓ ਦਿਮਾਗ 'ਚ, ਤੇ ਕੁਛ ਨਹੀਂ ਹੋਣਾ। ਜਦੋਂ ਤੁਸੀਂ ਪੂਰੀ ਚੀਜ਼ ਦੀ ਫੀਲ ਵੀ ਲੈਣੀ ਆ, ਆਏ ਮੈਂ ਨਹੀਂ ਖਾ ਸਕ, ਉਦੋਂ ਤੁਸੀਂ ਤਾਂ ਮਾਮਾ ਫੇਰ ਗਏ। ਇਹ ਕੀ ਗੱਲ ਹੋਈ? ਸਹੀ ਗੱਲ ਆ, ਉਹਦੀ ਤਫਸੀਲ ਚ ਜਾਓ। ਤਫਸੀਲ ਚ ਨਾ ਜਾਓ, ਮੈਂਟਲੀ ਤੌਰ ਤੇ ਉਹਦੀ ਡਾਈਟ ਦਾ ਇਹ ਕੰਮ ਆ ਕਿ ਚੀਜ਼ ਵੱਲ ਵੇਖੀ ਵੀ ਜਾਣਾ, ਉਹਦਾ ਟੇਸਟ ਵੀ ਸੋਚੀ ਜਾਣਾ, ਕਦੋਂ ਮੈਂ ਖਾਧੀ ਸੀ ਉਹ ਵੀ ਸੋਚੀ ਜਾਣਾ, ਇਸ ਟਾਈਮ ਕਿੰਨਾ ਦਿਲ ਕਰ ਰਿਹਾ ਵੀ ਸੋਚੀ ਜਾਣਾ। ਰੋਜ਼ਾ ਟੈਪ ਆ ਵੀ ਤੁਸੀਂ ਇੱਕ ਰੋਜ਼ਾ ਰੱਖਿਆ, ਤੁਹਾਨੂੰ ਪਤਾ ਯਾਰ ਮੈਂ, ਲੇਕਿਨ ਉਹਦੇ ਚ ਇਹ ਮੈਂ ਇੰਨੇ ਵਜੇ ਤੱਕ ਨਹੀਂ ਖਾਣਾ। ਇਹ ਅਸਲ ਚ ਉਸਤਾਦ ਜੀ ਇਗਨੋਰੈਂਸ ਆ, ਤੁਸੀਂ ਇਗਨੋਰ ਕਰਦੇ ਹੋ। ਉਹ ਯਾਰ ਕੋਈ ਮਜ਼ੇਦਾਰ ਨਹੀਂ ਹੈਗੀ, ਹਾਂਜੀ। ਨੁਕਸਾਨ ਆ, ਅੱਲਾ ਮਾਫੀ ਦੇ, ਸਿਹਤ ਦਾ ਨੁਕਸਾਨ ਆ। ਇਹ ਜੀਨ ਬਣਾਓ। ਜਦੋਂ ਤੁਸੀਂ ਉਹਦੇ ਚਸਕੌਰੇ ਚ ਪੈ ਗਏ ਨਾ, ਉਦੋਂ ਤੁਸੀਂ ਗਏ। ਉਸਤਾਦ ਜੀ ਅਸਲ ਦੇ ਵਿੱਚ ਤੁਹਾਡਾ ਤੇ ਭੱਲਿਆਂ ਦੀ ਪਲੇਟ ਦਾ ਇੱਕ ਜੰਗ ਚੱਲ ਰਹੀ ਹੁੰਦੀ ਉਸ ਦਿਮਾਗੀ। ਭੱਲਿਆਂ ਦੀ ਪਲੇਟ ਇਸ ਚੱਕਰ ਚ ਹੁੰਦੀ ਆ ਕਿ ਮੈਨੂੰ ਫੜੇ ਤੇ ਸਿੱਟੇ ਅੰਦਰ, ਹਾਂ ਤੇ ਤੁਸੀਂ ਇਸ ਚੱਕਰ ਚ ਹੁੰਦੇ ਆ ਕਿ ਮੈਨੂੰ ਹੱਥ ਨਹੀਂ ਲਾਉਣਾ। ਨਹੀਂ ਲੈਣਾ। ਭੱਲਿਆਂ ਦੀ ਪਲੇਟ ਆਪਣਾ ਪੂਰਾ ਜੌਬਨ ਤੁਹਾਡੇ ਤੇ ਸਿੱਟ ਰਹੀ ਹੁੰਦੀ ਠੀਕ। ਉਹਦਾ ਇੱਕ ਇੱਕ ਪਿਆਸ ਜਿਹੜਾ ਨਾ, ਉਸ ਟਾਈਮ ਤੁਹਾਡਾ ਲਿਆ ਲਓ ਜੀ। ਅੱਛਾ ਇਹ ਬਾਹਰ ਚ ਨਾ ਮੰਗਾਈ ਹੈ, ਇਹ ਕੀ ਆ? ਉਹ ਨਰਮ ਨਿਜ਼ਾਮ ਦਲੀਆ ਬਿਸਕੁਟ ਇਹਨੂੰ ਰੱਖਣਾ ਮੈਂ ਤੈਨੂੰ ਕਹੂੰਗਾ ਕਿ ਜਾਂ ਯਾਰ ਉਸका फैसल का भी दो ना, खाना अच्छा नहीं लगता, फिर तू ਲੈ ਕੇ ਤੂੰ ਕਿਸ ਤਰ੍ਹਾਂ ਮੈਂ ਲੈ ਕੇ ਆਉਣਾ। ਤੇ ਆਪਣੇ ਵਾਲਾ ਵੀ ਕਿਦੋਂ ਕਰ ਰਿਹਾ ਨਿਜ਼ਾਮ? ਮੈਨੂੰ ਲੱਗਦਾ ਬੈਲ ਵੱਜੀ, ਪਹੁੰਚ ਗਏ ਲੜਕੇ ਉਸਤਾਦ ਜੀ। ਹਾਂ ਬਈ ਨਾਜ਼ਰੀਨ ਨੇ ਆ ਤੂੰ ਵੇਖਣੇ ਅੱਜ ਤੂੰ ਮੌਜ ਆਏਗੀ। ਇਹ ਮੈਂ ਤੁਹਾਨੂੰ ਦੱਸ ਰਿਹਾ, ਇੱਕ ਸਮੋਸਾ ਜਿਹੜਾ ਨਾ, ਉਹਨੂੰ ਇੱਕ ਸਮੋਸਾ ਨਾ ਸਮਝੋ, ਡਾਈਟ ਵਾਲੇ ਬੰਦੇ ਡਾਈਟ ਵਾਲਾ ਬੰਦਾ ਤੇ ਸਮੋਸਾ ਇੱਟ ਕੁੱਤਾ ਹੁੰਦੇ ਨੇ, ਸਮਝ ਆ ਰਹੀ? ਹਾਂਜੀ। ਯਾਨੀ ਸਮੋਸੇ ਦੀ ਇੱਕ ਇੱਕ ਜਿਹੜਾ ਮਸਾਮ ਨੁੱਕਰ ਉਹਦੀ ਜਿਹੜੀ, ਉਹ ਇਸ ਚੱਕਰ ਚ ਹੁੰਦੀ ਕਿ ਬੰਦਾ ਫੜੇ ਮੈਨੂੰ ਖਾਵੇ ਤੇ ਉਸ ਤੋਂ ਬਾਅਦ ਮੈਂ ਇਹਦਾ ਨਿਜ਼ਾਮ ਤਬਾਈ ਫੇਰਾ। ਹਾਂਜੀ ਠੀਕ ਹੈ। ਸਮੋਸੇ ਦੇ ਅੰਦਰ ਉਸ ਟਾਈਮ ਸ਼ੈਤਾਨ ਵੜਿਆ ਹੁੰਦਾ, ਉਹ ਤੁਹਾਨੂੰ ਵਰਗਲਾ ਰਿਹਾ ਉਹਦਾ ਸਮੋਸੇ ਦੇ ਵਿੱਚੋਂ ਵੇਖ ਕੇ ਕਿ ਖਾ ਇਹਨੂੰ ਖਾ। ਠੀਕ ਹੈ ਜੀ। ਤੁਸੀਂ ਉਸ ਟਾਈਮ ਇੱਕ ਨੇਕ ਇਨਸਾਨ ਬਣ ਕੇ ਲਾਹੌਰ ਵਾਲਾ ਪੜ ਕੇ ਸਮੋਸੇ ਤੇ ਭੂਕਾ ਮਾਰੀ ਜਾਂਦੇ, ਕਿਉਂਕਿ ਉਹ ਸਮੋਸਾ ਨਹੀਂ, ਉਹ ਸ਼ੈਤਾਨ। ਮੈਂ ਤਾਂ ਸਹੀ ਦੱਸ ਰਿਹਾ ਉਸਤਾਦ ਜੀ। ਲੇਕਿਨ ਫੈਸਲ ਭਾਈ ਜਿਸ ਤਰ੍ਹਾਂ ਸਾਬਤ ਕਦਮੀ ਨਾਲ ਕਰ ਰਹੇ ਆ ਨਾ, ਆ ਜਾ ਕੀ ਇੰਤਜ਼ਾਮ ਕਰਕੇ ਆਇਆ? 2 ਬਿਸਕੁਟ ਸੀ ਖਾਇਆ ਜੀ। ਆਪ ਹੀ? ਨਹੀਂ ਉਹਦਾ ਕੀ ਨਿਜ਼ਾਮ ਆ? ਦਲੀਆ ਥੋੜਾ ਸਾਦਾ ਜਿਹਾ ਹੁੰਦਾ, ਹਾਂ ਫਿੱਕਾ। ਖੀਰ, ਹਾਂ ਟੱਕ ਬਿਸਕੁਟ। ਖੀਰ ਵੀ ਮਿੱਠੀ ਹੁੰਦੀ ਆ। ਫਿੱਕੀ ਆ। ਫਿੱਕੀ? ਹਾਂਜੀ ਮੈਂ ਚ ਘੁੱਟ ਕੇ ਵਿੱਚੋਂ ਮਿੱਠਾ ਕੱਢ ਲਿਆ, ਤੇ ਚਾਹ ਨਹੀਂ ਰਹਿ ਗਿਆ ਅੱਛਾ ਨਾਲ। ਹੋਰ? ਟੱਕ ਬਿਸਕੁਟ। ਟੱਕ ਬਿਸਕੁਟ ਫਿੱਕਾ, ਚਾਹ ਫਿੱਕੀ ਫੁੱਲ। ਚਾਹ ਫਿੱਕੀ। ਉਹਦੇ ਇਹ ਜੇ ਸੁਕਰਾਲ ਹੁੰਦਾ ਸੀਗਾ, ਉਹ ਸੁਕਰਾਲ ਵੀ ਕੱਢਦੇ ਜੀ, ਐ ਉਹਦੀ ਜੈਕਟ ਹਾਂਜੀ। ਕੱਢ ਕੇ ਸਿੱਟਦੇ ਸੁਕਰਾਲ ਵੀ। ਸੁਕਰਾਲ ਗੈਂਦਾ ਫੂਲ ਪੂਰੇ ਫੜਾ ਦੇ। ਇਹ 'ਚ ਹੋਰ ਕੋਈ ਆਈਟਮ ਆ? ਓਏ ਹੋਏ ਹੋਏ। ਉਸਤਾਦ ਜੀ ਭਾਈ ਫੈਸਲ ਬੜੀ ਸਾਬਤ ਕਦਮੀ ਨਾਲ ਡਾਈਟ ਕਰ ਰਹੇ ਆ। ਮੈਂ ਤੈਨੂੰ ਕਹਿ ਰਿਹਾ, ਤੇ ਹਾਂਜੀ ਹਾਂਜੀ। ਮੈਂ ਤੈਨੂੰ ਇਹੀ ਕਹਿ ਰਿਹਾ ਨਾ ਕਿ ਇਸ ਟਾਈਮ ਜਿਹੜੀਆਂ ਚੀਜ਼ਾਂ ਅਸੀਂ ਮੰਗਾਉਣੀਆਂ ਨੇ ਨਾ, ਉਹ ਤੇ ਅਸੀਂ ਪੂਰੀ ਸ਼ੈਤਾਨ ਬਣ ਕੇ ਨਾ ਅਸੀਂ ਉਹਨੂੰ ਵਰਗਲਾਉਣਾ। ਜਿਵੇਂ ਸ਼ੈਤਾਨ ਕਹਿੰਦਾ ਨਾ, ਕਹਿੰਦੇ ਨੇ ਮੀਆਂ ਬੀਵੀ ਦੀ ਲੜਾਈ ਜਦੋਂ ਹੁੰਦੀ ਨਾ, ਸ਼ੈਤਾਨ ਬਹੁਤ ਖੁਸ਼ ਹੁੰਦਾ, ਤੇ ਜਦੋਂ ਸੁਲ੍ਹਾ ਹੁੰਦੀ ਹੈ ਨਿਕਾਹ ਤੇ ਸ਼ੈਤਾਨ ਬਹੁਤ ਰੋਂਦਾ ਵਾ ਕਿ ਯਾਰ ਹੈ ਤੇ ਪ੍ਰੋਪਰ ਇਹਨਾਂ ਨੇ ਨਿਕਾਹ ਕਰ ਲਿਆ, ਮੈਂ ਇਹਨਾਂ ਕੋਲ ਗੁਨਾਹ ਕਰਵਾਉਣੇ ਸੀ। ਇੰਜ ਸ਼ੈਤਾਨ ਭੱਲੇ ਦੀ ਪਲੇਟ ਦੇ ਅੰਦਰ ਵੜ ਕੇ ਫੈਸਲ ਨੂੰ ਵਰਗਲਾ ਰਿਹਾ ਹੁੰਦਾ ਹਰ ਉਸ ਡਾਈਟ ਵਾਲੇ ਨੂੰ। ਮੈਂ ਤੁਹਾਨੂੰ ਦੱਸਾਂ, ਤੇ ਵਰਗਲਾਏ ਨਹੀਂ ਜਾਣਾ। ਉਹ ਜਿਹੜੇ ਤੁਹਾਨੂੰ ਭੱਲੇ ਨਜ਼ਰ ਆ ਰਹੇ, ਉਹ ਭੱਲੇ ਨਹੀਂ ਹੁੰਦੇ, ਉਹ ਸ਼ੈਤਾਨ ਹੁੰਦਾ। ਜਿਹੜਾ ਤੁਹਾਨੂੰ ਸਮੋਸੇ ਨਜ਼ਰ ਆ ਰਹੇ, ਆਲੂ ਛੋਲੇ ਨਜ਼ਰ ਆ ਰਹੇ, ਉਹ ਸ਼ੈਤਾਨ ਤੇ ਉਹਦੇ ਚੇਲੇ ਬੈਠੇ ਹੁੰਦੇ ਕਿ ਤੁਹਾਨੂੰ ਕਰੇ ਆ ਜਾ ਖਾ ਜਾ ਖਾ ਜਾ ਖਾ ਲਾ, ਕੁਛ ਨਹੀਂ ਹੁੰਦਾ। ਅੱਛਾ ਫਿਰ ਉਹ ਕਹਿੰਦਾ ਕਿ ਕੁਛ ਨਹੀਂ ਹੁੰਦਾ, ਇੰਨੇ ਦਿਨ ਕੀਤੀ ਹੈ ਨਾ, ਇੱਕ ਤੇ ਖਾ ਨਾ, ਉਰੇ ਆ ਫੜ, ਆਵੇ ਨੁੱਕਰ, ਆਵੇ ਮੇਰੀ ਤਾਜ਼ਗੀ ਚੈੱਕ ਕਰ, ਆ ਤੇ ਸਹੀ। ਓਏ ਤੇ ਤੁਸੀਂ ਉਹਦਾ ਜਦੋਂ ਵੇਖੀ ਜਾਣਾ ਤੇ ਤੁਹਾਡੇ ਬੇੜੇ ਕਰ ਰੱਖੋਗੇ। ਉਹਨੂੰ ਇਗਨੋਰ ਕਰੋ।
ਸਮੋਸੇ ਨੂੰ ਵੇਖੋ, ਉਹਨੂੰ ਕਹੋ ਲੈ ਇਹਦਾ ਮੂੰਹ ਵੇਖ। ਓਏ ਓਏ ਸ਼ੈਤਾਨ, ਹਾਂਜੀ, ਤਿੰਨਾਂ ਨੁਕਰਾਂ ਦਾ ਸ਼ੈਤਾਨ। ਤਲਿਆ ਸ਼ੈਤਾਨ। ਹਾਂ, ਔਰ ਸ਼ੈਤਾਨ ਆਪਣੇ ਉੱਤੇ ਚਟਨੀ ਪਾ ਕੇ ਤੁਹਾਨੂੰ ਵਰਗਲਾਏਗਾ। ਆਪਣੇ ਲੇਕਿਨ ਤੁਸੀਂ ਨਹੀਂ ਹੋਣਾ ਉਹਦੇ ਕੋਲ। ਨਹੀਂ ਉਸਤਾਦ ਜੀ, ਤੁਸੀਂ ਵੀ ਡਾਈਟ ਕਰਦੇ ਸੀ, ਤੁਸੀਂ ਉਹ ਚਿਕਨ ਮੈਂ ਮਹਿੰਗੇ ਫਲ ਸੀਗੇ। ਅੱਛਾ, ਪਤਾ ਕੀ ਡਾਈਟ ਦੇ ਵਿੱਚ ਇਹ, ਉਸ ਤੋਂ ਬਾਅਦ ਅਸੀਂ ਰਲ ਜਾਣਾ। ਮੈਂ ਕਰਾਂਗਾ ਗੇਮ ਸਾਰੀ, ਠੀਕ ਆ ਤੁਹਾਡਾ ਵਾ। ਮੈਂ ਉਹਨੂੰ ਇਹ ਦੱਸਾਂ, ਮੈਂ ਉਹਨੂੰ ਖਵਾਉਣੇ ਆ, ਤੇ ਜਿੱਦਾਂ ਹੀ ਉਹਨੇ ਖਾਦੇ ਤੇ ਉਸ ਤੋਂ ਬਾਅਦ ਸੋਟੀ ਟੁੱਟਦੀ ਵੇਖਣੀ ਓਏ ਤੂੰ ਵੇਖੀ। ਕਿਉਂਕਿ ਸਾਨੂੰ 15 ਦਿਨ ਜਿਹੜਾ ਉਹਨੇ ਅਜ਼ਾਬ ਪਾਇਆ ਨਾ, ਸਹੀ ਗੱਲ ਆ। ਕਿ ਵੀ ਜੇ ਇਹ ਹਾਂ ਅੱਛਾ, ਦੇਖੋ ਕਿ ਮਿਰਚਾਂ ਨਾਲ ਕੁਝ ਨਹੀਂ ਹੁੰਦਾ। ਮਿਰਚਾਂ ਨਾਲ ਕੀ ਡਾਈਟ ਦਾ ਸਿਲਸਿਲਾ। ਡਾਈਟ 'ਚ ਤੁਸੀਂ ਬਾਰਬੀਕਿਊ ਖਾ ਸਕਦੇ ਹੋ, ਜਿੰਨਾ ਮਰਜ਼ੀ ਕੋ ਅੱਧਾ ਕਿਲੋ ਬਾਰਬੀਕਿਊ ਖਾ ਜਾਓ, ਕੁਝ ਨਹੀਂ ਹੁੰਦਾ। ਅੱਛਾ ਜੀ। ਹਾਂਜੀ, ਵਾਈਟ ਮੀਟ ਜਿੰਨਾ ਮਰਜ਼ੀ ਖਾਓ। ਠੀਕ ਹੈ ਜੀ। ਯਾਨੀ ਤੁਸੀਂ ਸਟੀਮ ਖਾ ਲਓ, ਇੱਕ ਸਟੀਮਰ ਮਿਲਦਾ ਹਾਂਜੀ, ਹਾਂਜੀ। ਜਿਹਦੇ 'ਚ ਤੁਸੀਂ ਚਿਕਨ ਨੂੰ ਮਸਾਲਾ ਮਸੂਲਾ ਲਾ ਕੇ, ਅੱਛਾ ਡਾਈਟ ਨਾਲ ਨਮਕ ਮਿਰਚ ਹਲਕੀ ਜਿਹੀ, ਥੋੜਾ ਜਿਹਾ ਨਿੰਬੂ, ਇਹਨੇ ਡਾਈਟ ਨੂੰ ਇਹ ਉਹ ਨਹੀਂ ਕਰਦਾ, ਫੈਟ ਨਹੀਂ ਕਰਦਾ ਹੈ। ਸਹੀ ਗੱਲ। ਫੈਟ ਵਾਲੀਆਂ ਚੀਜ਼ਾਂ, ਉਹ ਬੰਦਾ ਚਰਬੀ ਜਿਹੜੀਆਂ ਬਣਾਉਂਦੀਆਂ ਨੇ, ਫੈਟ ਕਰਦੀਆਂ ਨੇ ਨੁਕਸਾਨ, ਉਹਨਾਂ 'ਚੋਂ ਸਭ ਤੋਂ ਵੱਡੀ ਜਿਹੜੀ ਚੀਜ਼ ਆ ਉਹ ਚੀਨੀ। ਚੀਨੀ, ਯੈਸ। ਤੁਸੀਂ ਮਿੱਠਾ ਨਹੀਂ, ਚੀਨੀ, ਕਿਉਂਕਿ ਮਿੱਠਾ ਸਕਰੋਲ ਵੀ ਮਿੱਠਾ ਹੀ ਹੈ। ਹਾਂਜੀ, ਯਾਨੀ ਚੀਨੀ, ਉਹ ਬੋਤਲ 'ਚ ਹੋਵੇ, ਉਹ ਫਲਾਣੇ 'ਚ ਹੋਵੇ, ਉਹ ਖੀਰ 'ਚ ਹੋਵੇ, ਉਹ ਗਜਰੇਲੇ 'ਚ ਹੋਵੇ, ਚਾਹ 'ਚ ਹੋਵੇ, ਦੁੱਧ 'ਚ ਹੋਵੇ, 2 ਸੋਡੇ 'ਚ ਹੋਵੇ। ਚੀਨੀ, ਜਦੋਂ ਮੈਂ ਡਾਈਟ ਕੀਤੀ ਸੀ ਨਾ, ਚੀਨੀ ਨੂੰ ਮੈਂ ਸਮਝ ਲਿਆ ਸੀ ਕਿ ਚੀਨੀ ਹੈ ਹੀ ਨਹੀਂ। ਹੈ ਹੀ ਨਹੀਂ। ਚੀਨੀ ਦੀਪਿਕਾ ਵਾ ਮੇਰੇ ਵਾਸਤੇ, ਇੰਨੀ ਮਿਲਣੀ ਨਹੀਂ। ਹਾਏ ਇੰਨੀ ਪਹੁੰਚ ਤੋਂ ਬਾਅਦ। ਪਹੁੰਚ ਤੋਂ ਬਾਹਰ ਹੈ ਹੀ ਨਹੀਂ। ਉਸ ਤੋਂ ਬਾਅਦ ਰੋਟੀ ਮੈਂ ਛੱਡਤੀ ਸੀ, ਲੇਕਿਨ ਰੋਟੀ ਦੇ ਨਾਲ ਨਹੀਂ ਤਾਂ ਅੱਧੀ ਕੁ ਰੋਟੀ ਖਾ ਲਓ, ਕੁਛ ਨਹੀਂ ਹੁੰਦਾ। ਕੈਲੋਰੀਜ਼ ਹੁੰਦੀਆਂ ਨੇ ਰੋਟੀ ਦੇ ਵਿੱਚ, ਫੈਟ ਕੈਲੋਰੀਜ਼, ਇਹਨਾਂ ਤੋਂ ਤੁਸੀਂ ਬਚਣਾ, ਲੇਕਿਨ ਜ਼ੀਰੋ ਵੀ ਨਹੀਂ ਕਰ ਲੈਣੀ। ਹਾਂਜੀ, ਯਾਨੀ ਅਗਰ ਤੁਹਾਡੀ ਤੁਸੀਂ ਡੇਲੀ ਵਰਕਿੰਗ ਹੈ ਨਾ ਤੁਹਾਡੀ, ਇਹਦਾ ਉਸਤਾਦ ਜੀ ਹਿਸਾਬ ਹੁੰਦਾ ਹੈ ਕਿ ਜਿਹੜੀ ਤੁਹਾਡੀ ਵਰਕਿੰਗ ਹੈ ਨਾ, ਤੁਹਾਡੀ ਵਰਕਿੰਗ ਦੇ ਵਿੱਚ ਡੇਲੀ, ਇੱਕ ਮਿਸਾਲ ਦੇ ਰਿਹਾ, 1000 ਕੈਲੋਰੀਜ਼ ਲੂਜ਼ ਹੁੰਦੀ, ਮਾਈਨਸ ਹੁੰਦੀ। ਤੁਸੀਂ 300 ਕੈਲੋਰੀਜ਼ ਲੈ ਲਓ, ਬਾਕੀ ਰੱਖ ਲਓ। 300 ਲੈ ਲਓ, ਖਾ ਲਓ, ਠੀਕ ਹੈ। 700 ਤੁਸੀਂ ਉਹਨੂੰ ਜਾਣ ਦਿਓ ਬੋਡੀ ਚੋਂ। ਅਗਲੇ ਦਿਨ ਫਿਰ ਉਹਨੇ 1000 ਘੱਟ ਕੀਤੀ। ਜਿਹੜੀ ਤੁਹਾਡੀ ਵਰਕਿੰਗ ਹੈ ਇਹ ਵੀ ਤੁਸੀਂ ਦੇਖਣਾ ਵਾ ਯੈਸ। ਡਾਇਟ 'ਚ, ਕਿ ਮੇਰੀ ਵਰਕਿੰਗ ਇਹ ਹੈ ਕਿ ਮੈਂ ਸਵੇਰ ਤੋਂ ਹਾਰਡ ਵਰਕਿੰਗ ਆ, ਮੇਰੀ 5000 ਕੈਲੋਰੀਜ਼ ਡਿੱਗਦੀ ਹੈ ਰੋਜ਼, ਤੁਸੀਂ 2000 ਲੈ ਲਓ। ਲੈ ਲਓ। ਅਗਰ ਤੁਸੀਂ ਬੈਠੇ ਹੀ ਰਹਿੰਦੇ ਹੋ ਤੇ ਸਿਰਫ ਤੁਸੀਂ ਡਾਈਟ ਖਾਣ ਪੀਣ ਛੱਡ ਕੇ ਤੁਹਾਨੂੰ ਪਤਾ ਲੱਗਦਾ ਕਿ ਮੇਰੀ ਫੈਟਨੈਸ ਔਰ ਕੈਲੋਰੀਜ਼ ਮੇਰੀਆਂ 1000 ਘਟਦੀਆਂ ਨੇ, ਤੇ ਤੁਸੀਂ 300 ਲਓ, 500 ਵੀ ਲੈ ਲਓ, ਕੋਈ ਇਸ਼ੂ ਨਹੀਂ। ਉਹ ਫਿਰ ਇਸ ਤਰ੍ਹਾਂ ਦਾ ਕੀ ਹੋਏਗਾ ਕਿ ਉਹ ਖਰਚ ਜ਼ਿਆਦਾ ਹੋ ਰਹੀ ਹੈ, ਪੈਦਾ ਘੱਟ ਹੋ ਰਹੀ। ਪੈਦਾ ਘੱਟ ਹੋ ਰਹੀ ਹੈ, ਤੁਸੀਂ ਉਹਨੂੰ ਘੱਟ ਦੇ ਰਹੇ ਹੋ। ਹਾਂ। ਬਸ ਇਹ ਇਹਨੂੰ ਡਾਈਟ ਕਹਿੰਦੇ ਨੇ। ਨਹੀਂ ਤੇ ਤੁਸੀਂ ਡਾਈਟ ਕੀਤੀ ਸੀ, ਕੋਈ ਫਰਕ ਤਾਂ ਪਿਆ? ਹਾਂ, ਮੇਰਾ 94 ਕਿਲੋ ਦਾ 85 ਕਿਲੋ ਤੇ ਆ ਗਿਆ ਸੀ। ਹਾਂਜੀ ਹਾਂਜੀ, ਸੱਚ ਯਾਦ ਆ। ਹਾਂਜੀ। ਤੇ ਮੈਂ ਛੱਡ ਕੇ ਦਿੱਤੀ ਦੋ। ਮੇਰਾ ਰੋਜ਼ ਦਾ 300 ਗ੍ਰਾਮ ਘਟਦਾ ਸੀ। ਇੰਜ ਛੱਟੇ ਉਦੋਂ ਸ਼ਰਟਾਂ ਦੇ ਮੁੰਡਿਆਂ ਨੂੰ ਲੱਗੇ ਸੀ, ਇੱਕਦਮ ਢਿੱਲੀਆਂ ਹੋ ਗਈਆਂ। ਹਾਂਜੀ, ਤੇ ਛੱਡੀ ਕਿਉਂ ਤੁਸੀਂ? ਛੱਡੀ ਕਿਦੋਂ ਆ ਮੈਂ? ਉਸਤਾਦ ਜੀ, ਮੈਂ ਵੈਸੇ ਹੀ ਹੁਣ ਨਹੀਂ ਕਰਦਾ, ਛੱਡੀ ਕਿ ਨਹੀਂ ਮੈਂ। ਵੈਸੇ ਹੀ ਤੁਸੀਂ KPK ਦੇ ਵਿੱਚ ਜਿਹੜੇ ਸਾਡੇ ਪਠਾਨ ਵੀਰ ਆ ਨਾ, ਤੁਸੀਂ ਦੇਖਿਓ ਉਸਤਾਦ ਜੀ, ਉਹ ਏਡੇ ਏਡੇ ਪਾਵੇ। ਓਏ ਭਾਈ ਜਾਨ, ਉਹੀ ਤੈਨੂੰ ਸਮਝ ਨਹੀਂ ਆ ਰਹੀ, ਉਹ ਕੈਲੋਰੀਜ਼ ਆਪਣੀਆਂ ਲੂਜ਼ ਕਰਦੇ ਨੇ। ਹਾਂ, ਉਹਨਾਂ ਦੀ ਵਰਕਿੰਗ working। ਇੱਕ ਪਠਾਨ, ਤੂੰ ਸਵੇਰੇ 8 ਵਜੇ ਇੱਕ ਸੜਕ ਪੁੱਟਣੀ ਸ਼ੁਰੂ ਕਰ ਦੇ, ਠੱਕ ਠੱਕ, ਸ਼ਾਮ ਨੂੰ 5 ਵਜੇ ਤੱਕ ਤੇਰੇ ਨਾਲ ਤੇਰੇ ਘਰਦਿਆਂ ਦੀਆਂ ਵੀ ਕੈਲੋਰੀਜ਼ ਜਾਂਦੀਆਂ ਨੇ। ਜੇ ਦਿਲ ਕਰੇ ਤੇਰਾ ਨਿੱਕਾ ਭਰਾ ਫੋਨ ਕਰੋ, ਭਾਈ ਮੇਰੀਆਂ ਕੋ ਖਿੱਚੀ ਜਾ ਰਿਹਾ, ਸਮਝ ਆ ਰਹੀ ਗੱਲ ਦੀ? ਅੰਬੀ ਬੈਠਿਆ ਆ ਗਈ ਆ। ਕੀ ਹੋਇਆ? ਹਾਂ, ਹੁਣ ਉਹ ਬੰਦਾ ਮਤਲਬ ਡੇਲੀ 10,000 ਕੈਲੋਰੀਜ਼ ਉਹਦੀ ਗਈ, ਜਿੱਦਾਂ ਪਸੀਨਾ ਉਹਦਾ ਨਿਕਲ ਰਿਹਾ ਔਰ ਹਾਰਡ ਵਰਕਿੰਗ। ਉਸ ਤੋਂ ਬਾਅਦ ਰਾਤ ਨੂੰ ਮਤਲਬ ਕਿ 5000 ਕੈਲੋਰੀਜ਼ ਲੈ ਵੀ ਲਵੇ ਲੈ ਵੀ ਲਵੇ। ਤੇ 5000 ਉਹਦੀ, ਜਾਂ ਇੱਕ ਮਿਸਾਲ ਉਹ ਸਮਾਰਟ ਆ, ਹਾਂਜੀ। ਪਠਾਨ ਸਮਾਰਟ ਆ, ਐਕਟਿਵ ਹੈ, ਉਹ 2000 ਕੈਲੋਰੀਜ਼ ਉਹਦੀ ਜਾ ਰਹੀ ਹੈ, 2000 ਲੈ ਰਿਹਾ, ਉਹਨੇ ਉਨਾ ਹੀ ਰਹਿਣਾ। ਹੁੰਦੇ ਰਹਿਣਾ। ਉਹਨੇ ਮੋਟਾ ਕਿਦੋਂ ਹੋਣਾ? ਜਦੋਂ ਉਹਨੇ ਉਹ ਮਿਹਨਤ ਛੱਡੀ, ਸੜਕ ਪੁੱਟਣੀ ਉਹਨੇ ਛੱਡ ਦਿੱਤੀ, ਖਾਣ ਉਹੀ ਰੱਖਿਆ, ਉਹਦੇ ਅੰਦਰ ਉਹ ਬਰਨ, ਜਿਹੜਾ ਉਹ ਕੀ ਇਹਨੂੰ ਕਹਿੰਦੇ ਨੇ, ਕੈਲੋਰੀਜ਼ ਬਰਨ ਹੋਣੀ ਸ਼ੁਰੂ ਹੋ ਗਈ, ਫੈਟ ਵਧਣਾ ਸ਼ੁਰੂ ਹੋ ਗਿਆ। ਹਾਂ, ਅਗਰ ਉਹਨੇ ਉਹ ਕੰਮ ਛੱਡ ਦਿੱਤਾ ਵਾ ਤੇ ਉਹ ਕੈਲੋਰੀਜ਼, ਇਹ ਕੈਲਕੂਲੇਟ ਵਾਲੀ ਕੋਈ ਮਸ਼ੀਨ ਨਹੀਂ ਹੁੰਦੀ ਹੈ। ਇਹ ਮਸ਼ੀਨ ਮਿਲਦੀ ਬਲਾਲਗੰਜ ਚੋਂ ਸਾਜੀ, ਬਲਾਲ ਕਰ ਲਈ। ਲੇਕਿਨ ਉਹ ਵੱਡੀ ਬਹੁਤ ਆ। ਨਹੀਂ ਹੋਏ, ਉਹ ਛੋਟੀ ਜਿਹੜੀ ਦੱਸ ਦੇਵੇ ਕਿ ਇਸ ਟਾਈਮ ਤੁਸੀਂ ਇੱਕ ਖਾਣੇ ਨੂੰ ਲੱਗਦੀ ਹੈ ਮਸ਼ੀਨ, ਕਿ ਤੁਸੀਂ ਖਾਣਾ ਖਾਣ ਲੱਗੇ ਹੋ। ਅੱਜ ਜਿਹੜੇ ਆਮਰ ਖਾਨ, ਸਲਮਾਨ ਖਾਨ, ਦੰਗਲ ਫਿਲਮ, ਫਲਾਣੀ ਫਿਲਮ, ਕਿ ਇੰਜ ਕਰਕੇ ਉਹਨਾਂ ਨੇ 2 ਮਹੀਨੇ ਦੇ ਵਿੱਚ ਆਪਣਾ weight 120 ਕਿਲੋ ਤੇ ਲੈ ਗਏ, ਉਸ ਤੋਂ ਬਾਅਦ ਫਿਰ 65 ਕਿਲੋ ਤੇ ਲੈਣ ਦਾ। ਉਹ ਕਿੱਦਾਂ ਹੁੰਦਾ? ਏਦਾਂ ਹੀ ਹੁੰਦਾ। ਨਹੀਂ ਹਵਾ ਕਢਾ ਦਿੱਤੀ। ਨਹੀਂ, ਉਹਨਾਂ ਦਾ ਜਿਹੜੇ ਉਹ ਡਾਕਟਰ ਨੇ ਨਾ, ਜਿਹੜੇ ਇਸ ਚੀਜ਼ ਦੇ ਨਾਲ, ਉਹ ਇਹ ਕੈਲਕੂਲੇਟ ਕਰਦੇ ਨੇ। ਉਹ ਇਹ ਨਹੀਂ, ਬੇਸਿਕਲੀ ਭੁੱਖੇ ਰਹਿਣ ਦਾ ਨਾਂ ਨਹੀਂ ਹੈਗਾ ਡਾਈਟ। ਹਾਂ, ਡਾਈਟ ਆ ਕਿ ਇਹ ਕੈਲਕੂਲੇਸ਼ਨ ਕਰਨੀ
ਵੀ ਕੀ ਚਾਹੀਦਾ ਕਿ ਮੈਂ ਕਿੰਨਾ ਫੈਟ, ਕਿੰਨੀ ਚੀਨੀ, ਕਿੰਨੀ ਕੈਲੋਰੀਜ਼ ਲੈ ਰਿਹਾ ਤੇ ਕਿੰਨੀ ਮੇਰੀ ਵਰਕਆਊਟ ਆ। ਇਹਨੂੰ ਉਹ ਮੈਨੇਜ ਰੱਖਦੇ ਨੇ ਤੇ ਉਹ ਜਿੰਨੇ ਟਾਈਮ 'ਚ ਚਾਹੁੰਦੇ ਉਹਨੇ ਟਾਈਮ 'ਚ ਬੰਦੇ ਨੂੰ ਮੋਟਾ ਛੋਟਾ ਕਰ ਲੈਂਦੇ। ਦੰਗਲ ਫਿਲਮ 'ਚ ਆਮਰ ਖਾਨ ਸਾਹਿਬ ਲੁੱਦੜ ਜਿਹੇ ਬਣ ਗਏ ਸੀ। ਹੁਣ ਆਮਰ ਖਾਨ ਸਾਹਿਬ ਨੇ ਉਹ ਜੀ ਇੱਕ ਟ੍ਰਿਕ ਦੇਖਿਆ, ਉਹਨਾਂ ਨੇ ਕਿਹਾ ਇਹਦੇ 'ਚ ਮੇਰੇ ਕੋਲ 2 ਆਪਸ਼ਨ ਸੀ ਕਿ ਜਿਹੜਾ ਮੈਂ ਸਮਾਰਟ ਆ ਨਾ, ਸਮਾਰਟ ਵਾਲਾ ਮੈਂ ਪਹਿਲੇ ਕਰ ਲਵਾਂ ਤੇ ਉਸ ਤੋਂ ਬਾਅਦ ਮੈਂ weight ਵਧਾ ਕੇ ਤੇ ਮੈਂ ਉਹ ਦੰਗਲ ਵਾਲਾ ਕਰ ਲਵਾਂ। ਲੇਕਿਨ ਕਿਤੇ ਮੈਂ ਸੋਚਿਆ ਕਿ ਅਗਰ ਮੈਂ ਸਮਾਰਟ ਵਾਲਾ ਪਹਿਲੇ ਕਰ ਲਿਆ ਤੇ weight ਵਧਾਉਣ ਵਾਲਾ ਜਿਹੜਾ ਨਾ ਉਹ ਤਾਂ ਮੈਂ ਕਰ ਲਵਾਂਗਾ ਤੇ ਉਸ ਤੋਂ ਬਾਅਦ ਫਿਲਮ ਮੁੱਕ ਜਾਣੀ ਤੇ ਮੈਂ weight ਮੇਰੇ ਕੋਲ ਵਜ੍ਹਾ ਨਹੀਂ ਰਹਿਣੀ weight ਘਟਾਉਣ ਦੀ। ਕਹਿੰਦੇ ਮੈਂ ਪਹਿਲੇ weight ਵਧਾ ਕੇ ਵਧਾਉਣ ਵਾਲੇ ਕੀਤੇ। ਹੁਣ ਵਧਾਉਣ ਵਾਲੇ ਕਰਨ ਤੋਂ ਬਾਅਦ ਸਾਰੇ ਮੇਰੇ ਤੇ ਪ੍ਰੈਸ਼ਰ ਪਾ ਰਹੇ ਕਿ ਭਾਜੀ ਨੂੰ ਅਗਲਾ ਸ਼ੂਟ ਇੰਨੇ weight 'ਚ ਚਾਹੀਦਾ ਵਾ ਤੇ ਮੈਨੂੰ ਮਜਬੂਰਨ ਮੈਂ ਚਾਹਾਂ ਨਾ ਚਾਹਾਂ ਮੈਨੂੰ ਘਟਾਉਣਾ ਪੈਣਾ। ਇਹ ਉਸ ਬੰਦੇ ਦੀ ਸੈਂਸ, ਲੌਜਿਕ। ਕੀ ਬਾਤ ਹੈ। ਆਮਰ ਖਾਨ ਸਾਹਿਬ ਮਿਸਟਰ ਪਰਫੈਕਟ ਹੋਏ ਆ ਤੇ ਜਾਂ ਪਾਕਿਸਤਾਨ ਨਹੀਂ, ਸ਼ਾਹਰੁਖ ਖਾਨ ਸਾਹਿਬ ਵੀ ਸ਼ਾਹਰੁਖ ਖਾਨ ਸਾਹਿਬ ਰੋਮਾਂਟਿਕ। ਨਾਲੇ ਇੱਕ ਹੋਰ ਤੁਹਾਨੂੰ ਹੁਣ ਗੱਲਾਂ ਸਲਮਾਨ ਖਾਨ ਹੀ ਇੰਨਾ ਕਰ ਰਿਹਾ, ਉਹਨਾਂ ਦਾ ਢਿੱਡ ਟੁੱਟ ਜੇ ਉਹ ਇੱਥੋਂ ਆ ਮੇਰੇ ਨੂੰ ਨਾ ਨਜ਼ਰੋਂ ਲੱਗ ਪਿਆ। ਚਾਚਾ ਟੈਪ ਹੋ ਗਏ ਆ। ਨਹੀਂ, ਉਹ ਆਪ ਹੋਏ ਜਾਣ ਕੇ ਕੇਅਰ ਨਹੀਂ ਕਰਦੇ ਆਪਣੀ। ਕੇਅਰ ਨਹੀਂ ਕਰਦੇ। ਉਹ ਪੇਸਟਰੀਆਂ ਬਹੁਤ ਖਾਂਦੇ ਆ। ਆਹੋ, ਪੇਸਟਰੀਆਂ ਵੀ ਖਾਈ ਜਾਂਦੇ, ਚਮਚਮ ਵੀ ਖਾਈ ਜਾਂਦੇ, ਫਲਾਵਟ ਹੋ ਗਈ। ਹਾਂ ਲੈ ਉਹਨੂੰ ਫੇਰ ਵੀ ਲੋਕੀ ਉਹਦਾ ਪਿਆਰ ਫਲਾਵਟ ਹੋ ਗਈ। ਹਾਂ। ਤਾਂ ਜੀ ਹੁਣ ਨਵੀਂ ਖਬਰ ਤੁਹਾਨੂੰ ਦੇਣੀ ਸੀ, ਮੈਂ ਕਿਹਾ ਪਤਾ ਨਹੀਂ ਹਾਲਾਤ ਵੀ ਉਹਦਾ ਨੂਰਾ ਫਾਤੀ ਨਹੀਂ, ਹਾਂ, ਉਹਦਾ ਲਾਸ ਐਂਜਲਸ ਦੇ ਵਿੱਚ ਘਰ ਸੜ ਗਿਆ। ਘਰ ਸੜ ਗਿਆ ਵਿਚਾਰੀ ਦਾ। ਨਾਲੇ ਉਹਦਾ ਉੱਥੇ ਘਰ ਸੀ। ਹਾਂ, ਜ਼ੁਲਫ ਦੇ 2 ਦਿਨ ਬਾਅਦ ਸੜ ਗਏ, ਨਾਲੇ ਘਰ ਸੜ ਨਾਲੇ ਲਾਸ ਹੋ ਗਿਆ ਉਹਨੂੰ ਐਂਜਲਸ 'ਚ। ਉਹ ਰੋ ਨਹੀਂ ਉਹਨੂੰ ਐਂਜਲਸ ਲਾਸ ਹੋ ਗਿਆ ਸੁਬਾਹ ਆਪਣੇ ਉੱਥੇ ਅੱਗ ਕਿਉਂ ਲੱਗੀ ਹੈ? ਉਹ ਇੱਕ ਅੱਗ ਵਾਲਾ ਦਾ ਪਰਿੰਦਾ ਨਹੀਂ ਹੁੰਦਾ, ਤੁਸੀਂ ਦੇਖਿਆ ਟਿਕਟੌਕ ਤੇ ਡਰੈਗਨ ਅੱਗ ਮਾਰਦਾ ਹੈ। ਡਰੈਗਨ ਹਾਂ, ਉਹ ਕਿਤੇ 15 ਵੀ ਉੱਥੇ ਪ੍ਰਵਾਸ ਕਰਕੇ ਆਏ। ਬਕਵਾਸ ਬੰਦ ਕਰ, ਤੂੰ ਦੱਸ ਤਾਂ ਕੀ ਜੀ ਹੈ। ਕੋਈ ਪਤਾ ਨਹੀਂ ਹੈ। ਵਾਈਲਡ ਫਾਇਰ ਕਹਿ ਰਿਹਾ ਕਿ ਜੰਗਲ 'ਚ ਲੱਗੀ ਹੈ ਤੇ ਉੱਥੋਂ ਤੇਜ਼ ਹਵਾਵਾਂ ਦੀ ਵਜ੍ਹਾ ਨਾਲ ਫੈਲ ਉਹ ਗਈ। ਯਾਰ ਉਹ ਤੇ ਮੈਂ ਦੇਖੇ ਕਿ ਦਰਖਤਾਂ ਦੇ ਸਿਰਫ ਇੰਨੀ ਕੁ ਜਗ੍ਹਾ ਤੇ ਲੱਗੀ, ਬਾਕੀ ਸਾਰਾ ਦਰਖਤ ਸਹੀ ਹੈ, ਦਰਮਿਆਨ 'ਚ ਇੰਨੀ ਕੁ ਬਲਨ ਦੀ। ਹਾਂਜੀ। ਉਹ ਕੁਝ ਚੀਜ਼ਾਂ ਵੱਜੀਆਂ ਨੇ ਆ ਕੇ। ਉਹ ਨਹੀਂ, ਉਹ ਪਰਿੰਦਾ ਹੀ ਆ। ਛੋਲੇ ਵੱਜੇ ਆ। ਛੋਲੇ। ਉਹ ਜੰਗਲ 'ਚ ਜੋ ਲੱਗੀ, ਉਹ ਜਿਹੜੀ ਦਰਖਤ ਨੂੰ ਲੱਗਦੀ ਸੀ, ਉਹ ਇੰਜ ਛੱਟੇ ਅੱਗੇ ਲੱਗ ਹਾਂ, 2 ਵਜ੍ਹਾ ਸਾਹਮਣੇ ਆ ਗਿਆ ਜੀ। ਉੱਤੋਂ ਪਾਇਆ ਨਾ ਉਹ ਜਿਹੜਾ ਉਹਨਾਂ ਦਾ ਇਲਾਕਾ ਨਾ, ਉਹਨਾਂ ਦੇ ਘਰ 90% ਸਾਰੇ ਲੱਕੜ ਦੇ ਹੁੰਦੇ। ਲੱਕੜ ਦੇ ਹੁੰਦੇ ਆ। 2 ਵਜ੍ਹਾ ਸਾਹਮਣੇ ਆ। ਇੱਕ ਉਹ ਪਰਿੰਦਾ ਤੱਕ ਦੱਸਿਆ ਗਿਆ, ਇੱਕ ਕਹਿੰਦੇ ਜੀ ਇੱਧਰ ਪਾਕਿਸਤਾਨ ਦੀ ਸ਼ੁਰਲੀ ਗਈ ਉਧਰ, ਉਹ ਬਸ ਕਰ ਰਹੀ ਫਿਰ ਜੱਜ ਦੀ ਸ਼ੁਰਲੀ ਉੱਧਰ ਚਲੀ ਗਈ। ਉਹਦਾ ਪਤਾ ਕਰ ਯਾਰ, ਉਹ ਆਇਆ ਕਿ ਨਹੀਂ ਲੈ ਕੇ ਨਿਜ਼ਾਮ। ਅੱਜ ਮਿੱਠੇ ਉਸਤਾਦ ਜੀ ਦੀ ਅੱਛਾ, ਫਾਈਨ ਫੈਸਲ ਬਾਹਰ ਲਾਈ ਬੈਠੇ, ਧੜਾ ਚਮਕਣ ਡਏ। ਸਟਾਰਲੀ ਤੇ ਹਾਂਜੀ। ਆਹੋ, ਹੁਣ ਸਟਾਰਲੀ ਦਾ ਕੀ ਸਾਨੂੰ ਕੋਈ ਬਾਹਰ ਟੇਠਾ ਨਹੀਂ ਤੁਸੀਂ ਕਰਨਾ ਹੀ ਨਹੀਂ ਸਟਾਰਲੀ ਦਾ, ਮੈਂ ਤੁਹਾਨੂੰ ਕਹਿਣਾ ਛੱਡ ਦਿੱਤਾ ਵਾ। ਸਟਾਰਲੀ ਵਾਸਤੇ ਮੈਂ ਆਪੇ ਉਸਤਾਦ ਜੀ। ਅੱਛਾ ਨਹੀਂ ਤੁਸੀਂ ਬੇਟਾ ਰਹਿਣ ਦੇ। ਹੁਣ ਮੇਰੀ ਸੁਣੋ ਗੱਲ, ਤੁਸੀਂ ਨਜਮ ਭਾਈ, ਜਤਿੰਦਰ ਭਾਜੀ, ਰਾਜਵੀਰ ਭਾਈ, ਜਿੰਨੇ ਵੀ ਆਉਂਦੇ ਨੇ, ਤੁਸੀਂ ਪੁੱਛੋ ਯਾਰ ਮਿੱਠਾ ਜੋ ਲਾਈਵ ਹੁੰਦਾ, ਤੁਸੀਂ ਆਪ ਕਿਉਂ ਕਹਿੰਦੇ ਮਿੱਠੇ ਦੀ ਆਵਾਜ਼ ਨਹੀਂ ਆਉਂਦੀ, ਤੇਰੀ ਆਵਾਜ਼ ਨਹੀਂ ਆਉਂਦੀ। ਉਹ ਤੇਰੇ ਫੋਨ ਦਾ ਰੌਲਾ ਵਾ। ਤੇ ਫੇਰ ਹੁਣ ਮੈਂ ਕੀ ਕਰਾਂ? ਨਹੀਂ, ਤੇਰੇ ਕੰਨਾਂ ਦਾ ਪਰਦੇ ਦਾ ਰੌਲਾ, ਹੈਂਡ ਫ੍ਰੀ ਲਾਇਆ ਕਰ। ਹੈਂਡ ਫ੍ਰੀ ਨੂੰ ਮੈਂ ਲਾ ਸਕਦਾ, ਸਾਈਡ ਇਫੈਕਟ ਕਰਦੀ ਮੈਨੂੰ। ਉਸਤਾਦ ਜੀ ਮੈਂ ਐਪ ਦੇ ਬੈਕਗ੍ਰਾਉਂਡ 'ਚ ਕੰਮ ਕਰ ਰਿਹਾ ਹਾਂ। ਹਾਂ ਠੀਕ ਹੈ, ਉਹਨੂੰ ਕਰੀਓ ਠੀਕ ਕਰਾ ਰਿਹਾ ਮੈਂ। ਕਰੀਓ। ਆ ਗਿਆ ਕੱਲ ਪੁਰਿਆ, ਆਇਆ ਕੀ ਲੈ ਕੇ ਆਇਆ? ਦਹੀਂ ਭੱਲੇ ਸਾਹਿਬ ਜੀ। ਹੋਲੀ ਕੀ ਦਹੀਂ ਭੱਲੇ, ਦਹੀਂ ਭੱਲੇ, ਸਮੋਸੇ। ਹੈ? ਹਾਂਜੀ, ਸਮੋਸੇ, ਆਲੂ ਛੋਲੇ। ਆਲੂ ਛੋਲੇ ਵੀ? ਹਾਂਜੀ, ਹੋਰ ਤੇ ਪੇਸਟਰੀਆਂ। ਓਹੋ ਠੀਕ ਆ। 52 ਹਾਂਜੀ, ਗੋਲ ਗੱਪੇ। ਗੋਲ ਗੱਪੇ ਵੀ ਜਾਂਦੇ ਸੱਚ। ਲਿਆਂਦੇ ਉਹ ਲੈਣ ਗਿਆ। ਤੇ ਪਾਪੜੀਆਂ ਸਾਹਿਬ ਜੀ। ਓਹੋ ਠੀਕ। ਹੋਰ ਕੌਣ ਆ? ਹੋਰ ਬਣਾਓ। ਹੁਣ ਤੂੰ ਉਧਰ ਜਾਣਾ, ਹਾਂਜੀ ਜਾ ਕੇ ਨੋਨੀ ਨੂੰ ਕਹਿ ਹਾਂਜੀ ਕਿ ਮੈਂ ਜਿੱਦਾਂ ਆਵਾਜ਼ ਦੇਈ ਜਾਵਾਂ ਨਾ, ਉਦਾਂ ਦਾ ਚੀਜ਼ਾਂ ਜਦੋਂ ਮੈਂ ਆਵਾਜ਼ ਦੇਵਾਂ ਉਦੋਂ ਲੈ ਕੇ ਆਉਣੀਆਂ ਨੇ। ਠੀਕ ਹੈ। ਠੀਕ ਆ? ਇਹ ਨੋਨੀ ਨੂੰ ਕਹਿ ਕੇ, ਬਲਕਿ ਨੋਨੀ ਨੂੰ ਬੁਲਾ। ਨੋਨੀ ਓਏ ਇੱਥੇ ਆ। ਫੈਸਲ ਕਿੱਥੇ? ਉਹ ਅੰਦਰ। ਆ ਰੋਕੀ ਮੈਨੂੰ। ਉਸਤਾਦ ਜੀ, ਇਹਨੂੰ ਇੱਧਰ ਆ, ਬੜੀ ਇੱਧਰ। ਉਸਤਾਦ ਜੀ। ਮਿਹਰਬਾਨੀ। ਉਹ ਆ ਨਾ ਖਰਾਬ ਆ, ਉਹ ਫਾਰਮੂਲਾ ਲੱਗ ਜਾਂਦਾ। ਅੱਛਾ ਮੇਰੀ ਗੱਲ ਸੁਣ, ਪਤਾ ਕੀ ਗੱਲ ਆ, ਇਹ ਤੂੰ ਰਹਿਣਾ ਇੱਥੇ ਸਾਹਮਣੇ, ਠੀਕ ਹੈ? ਮੈਂ ਤੈਨੂੰ ਸਿਰਫ ਐਂ ਕਹਾਂਗਾ, ਨੋਨੀ ਉਹ ਲੈ ਕੇ ਆਓ ਜਰਾ, ਭੱਲੇ ਲੈ ਕੇ ਆਈਦਾ ਥੋੜੇ ਜਿਹੇ, ਇਹ ਨਾਰਮਲ ਜਿਹੇ, ਤੇ ਤੂੰ ਪੂਰਾ ਸਜਾ ਕੇ ਮਿਰਚ ਮੁਰਚ ਨਿਜ਼ਾਮ, ਯਾਨੀ ਲਾਸ਼ ਕਰਨੀ ਫੈਸਲ ਦੀ। ਤੇ ਫੈਸਲ ਦੇ ਨਾਲ ਤੂੰ ਮੁਖਾਤਬ ਨਹੀਂ ਹੋਣਾ। ਫੈਸਲ ਤੈਨੂੰ ਪੁੱਛੇ ਵੀ ਨਾ ਯਾਰ ਨੋਨੀਆਂ ਕਰਨਾ, ਤੂੰ ਦੇਖਣਾ ਹੀ ਨਹੀਂ, ਫੈਸਲ ਨੂੰ ਸੁਣਨਾ ਹੀ ਨਹੀਂ। ਤੂੰ ਸਮਝਣਾ ਫੈਸਲ ਹੈ ਹੀ ਨਹੀਂ ਤੇ ਨਾ ਜੋ ਮਰਜ਼ੀ ਡਾਇਰੈਕਟਰ, ਤੂੰ ਉਹ ਕਰਨਾ ਜੋ ਮੈਂ ਕਹਿ ਰਿਹਾ। ਓਕੇ। ਉਸ ਤੋਂ ਬਾਅਦ ਗੋਲ ਗੱਪੇ ਵੀ ਲੈ ਕੇ ਆਏ, ਉਹ ਵੀ ਪੂਰਾ ਚਟਨੀ ਦੂਰੋਂ। ਓਕੇ।
ਸਮੋਸੇ ਉਹ ਵੀ ਹੋਰ ਵੀ ਬਸ ਠੀਕ ਹੈ, ਜੋ ਮੈਂ ਕਹਾਂ ਨਾ ਤੂੰ ਲੈ ਹੀ ਆਉਣਾ। ਠੀਕ ਹੈ, ਤੇ ਇੱਥੇ ਸਾਹਮਣੇ ਤੂੰ ਰਹਿਣਾ। ਠੀਕ ਹੈ। ਤੇ ਉਸ ਤੋਂ ਬਾਅਦ ਮੈਂ ਤੈਨੂੰ ਕਹੂੰ ਯਾਰ ਫੈਸਲ ਭਾਈ ਵਾਸਤੇ ਵੀ ਕੁਝ ਲੈ ਕੇ ਆ, ਤੇ ਫੈਸਲ ਦੀ ਕਿੱਥੇ ਰੱਖੀ ਉਹ ਚੀਜ਼? ਸਾਹਮਣੇ ਟਰੇ ਪਈ ਆ ਉਹ ਚ ਦਲੀਆ ਇੱਧਰ ਇੱਕ ਟਰੇ ਪਈ ਆ, ਉਹਦੇ ਚ ਫਿੱਕਾ ਦਲੀਆ, ਖੀਰ ਖੀਰ, ਫਿੱਕੀ ਖੀਰ, ਟੱਕ ਬਿਸਕੁਟ ਤੇ ਇੱਕ ਚਾਹ ਦਾ ਕੱਪ ਬਣਾ ਕੇ ਨਾ, ਫਿੱਕੀ ਚਾਹ। ਉਹਦੇ ਚ ਵੀ ਫਿੱਕੀ, ਬਹੁਤੀ ਪਕਾਉਣੀ ਵੀ ਨਹੀਂ। ਠੀਕ ਹੈ। ਹਾਂ, ਤੇ ਇਹ ਤੂੰ ਲੈ ਕੇ ਆਉਣਾ, ਇਹ ਸਮਝ ਆ ਰਹੀ? ਠੀਕ ਹੈ। ਤੇ ਹੁਣ ਫੈਸਲ ਨੂੰ ਕਹਿ ਕੇ ਸ਼ੋਅ ਸ਼ੁਰੂ ਕਰਨ ਲੱਗੇ ਨੇ, ਉਸਤਾਦ ਹੋਣੀ ਤੇ ਆ ਜਾ। ਚਲੋ ਕਾਲੂ ਨੂੰ ਵੀ ਉਸਤਾਦ ਜੀ ਸਮਝਾ ਦਿਓ ਉਹਦੇ ਨਾਲ ਕਾਲੂ ਸਾਹਿਬ ਡਾਇਰੈਕਟ ਫੈਸਲ ਨਾਲ ਨਹੀਂ ਮੁਖਾਤਬ ਹੋਣਾ। ਫੈਸਲ ਹੈਗਾ ਹੀ ਨਹੀਂ। ਠੀਕ ਤੇ ਸਿਰਫ ਚੀਜ਼ਾਂ ਦਾ ਪੂਰਾ ਮਜ਼ਾ ਲੈਣਾ ਖਾਣ ਲੱਗਿਆ। ਠੀਕ ਹੋ ਗਿਆ। ਉਹਨੂੰ ਮੌਤ ਪਾਉਣੀ ਹੈ ਆਪਣੇ ਐਕਸਪ੍ਰੈਸ਼ਨ ਨਾਲ। ਹਾਂ। ਡਾਇਰੈਕਟ ਉਹਦੇ ਨਾਲ ਨਹੀਂ ਗੱਲ ਕਰਨੀ। ਠੀਕ। ਉਹ ਜੋ ਮਰਜ਼ੀ ਕਹੀ ਜਾਵੇ, ਉਹ ਕਹਿੰਦਾ ਓਕੇ ਕੋਈ ਗੱਲ ਨਹੀਂ, ਫੈਸਲ ਇਹ ਨਹੀਂ, ਦੂਸਰਾ ਜਵਾਬ ਨਹੀਂ ਦੇਣਾ। ਠੀਕ ਹੈ ਸਰ। ਨਹੀਂ ਹੋਣਾ। ਬਸ ਯਾਨੀ ਕਿ ਹੈ ਹੀ ਨਹੀਂ ਇੱਥੇ। ਹੈ ਹੀ ਨਹੀਂ। ਤੇ ਮੈਨੂੰ ਕਹੀ ਜਾਣਾ ਕਿ ਉਸਤਾਦ ਜੀ ਕੀ ਹਾਂ ਠੀਕ ਹੈ, ਓਕੇ ਜੀ। अस्सलाम वालेकुम नाज़रीन, टी टाइम में खुश आमदीद। फैसल आ जा यार, ਆਇਓ ਯਾਰ और बुला के ले यार बाहरों। फैसल नो नहीं, फैसल को बुला के लाओ। ਮੇਕਅਪ ਹੀ ਇੰਨਾ ਕਰਨ ਲੱਗ आया यार, आया फैसल, ਆ ਗਏ। सुना। शुक्र जगह जुगह तो चेंज कर लेनी, मिठे इधर आ ओ, जा। कोई गल नहीं यार, पाया पिछली बारी उधर बैठा सी मैं। कोई गल नहीं ਭਾਈ पाया। ਜਗ੍ਹਾ ਮੈਂ ਸਟਾਂਪ ਕਰਾ ਲਿਆ नहीं नहीं ओ यार एक चेंज मिनट, कर ओ ले। भाई ठहर जो एक मिनट। ਹਾਂ ਤੁਸੀਂ ਬਾਸ ਦੇ ਘਰ ਸ਼ੋਅ ਕਰਨ ਗਏ ਹੋ, ਤੂੰ ਗਿਆ ਨੋ ਨਹੀਂ ਨੋਨੀ ਗਿਆ, ਤੁਸੀਂ ਜਾਹਲੋ, ਤੁਹਾਨੂੰ ਇੰਨੀ ਅਕਲ ਹਾਲੇ ਤੱਕ ਕੰਟੈਂਟ ਤੇ ਨਹੀਂ ਆਈ ਕਿ ਬਾਸ ਨੂੰ ਤੇ ਬੁਲਾ ਲਓ। ਤੁਸੀਂ ਬੈਠੇ ਇੱਕ ਇੱਧਰ, ਉਹ ਸਿਰਫ ਤੁਹਾਡੇ ਮੂੰਹ ਵੱਲ ਵੇਖੀ ਜਾ ਰਿਹਾ, ਉਹ ਵਿਚਾਰਾ ਆਪਣੀ ਜਗ੍ਹਾ ਲੱਭ ਰਿਹਾ ਬੋਲਣ ਲਈ, ਤੁਸੀਂ ਇਹਨੂੰ ਜਗ੍ਹਾ ਨਹੀਂ ਦੇ ਰਹੇ। ਸਰ ਨਹੀਂ, ਤੁਸੀਂ ਸਿਰਫ ਆਰਟਿਸਟ ਹੋ, ਆਰਟਿਸਟ ਵੀ ਨਹੀਂ, ਮੈਂ ਤੁਹਾਨੂੰ ਤੋਬਾ ਤੋਂ, ਤੁਸੀਂ ਭੌਂਕੇ ਹੋ, ਸਿਰਫ ਭੌਂਕੇ। ਤੁਹਾਨੂੰ ਕੋਈ ਪਤਾ ਨਹੀਂ ਕਿ ਟੈਕਨੀਕਸ ਕੀ ਹੁੰਦੀਆਂ ਨੇ। ਤੁਸੀਂ ਉਸ ਬੰਦੇ ਦੇ ਘਰ ਗਏ ਹੋ, ਲੋਕੀ ਉਹਨੂੰ ਸੁਣਨਾ ਚਾਹ ਰਹੇ, ਤੁਸੀਂ ਉਹਨੂੰ ਮੌਕਾ ਹੀ ਨਹੀਂ ਦੇ ਰਹੇ ਗੱਲ ਕਰਨ ਦਾ। ਉਹ ਵਿਚਾਰਾ ਆਪ ਅਗਰ ਜਗ੍ਹਾ ਬਣਾ ਕੇ ਤੁਹਾਡੇ ਕੋਲ ਓਵਰਲੈਪ ਕਰਕੇ ਗੱਲ ਖੋ ਕੇ ਗੱਲ ਕਰਦਾ, 2 ਲਫ਼ਜ਼ਾਂ ਤੋਂ ਬਾਅਦ ਤੁਸੀਂ ਫੇਰ ਉੱਤੇ ਮੈਂ ਤੁਸੀਂ ਉਹਦੇ ਘਰ ਕਾਮੇਡੀ ਕਰਨਗੇ, ਇੱਥੇ ਬਹਿ ਕਰ ਲੈਂਦੇ। ਸਰ ਇਹਦੀ ਸਾਰੀ ਵਜੂਹਾਤ ਤੁਹਾਨੂੰ ਦਾਨਿਸ਼ ਭਾਈ ਦੱਸਣਗੇ ਕਿ ਤੁਸੀਂ ਉਹਨਾਂ ਤੇ ਯਕੀਨ ਕਰਦੇ ਉਹ ਜਾ ਯਾਰ। ਵਜ੍ਹਾ ਬੜੀ ਦਾਨਿਸ਼ ਭਾਈ ਦੱਸੋ ਉਹ ਜਿਹੜਾ ਤੁਸੀਂ ਇੰਨਾ ਭੌਂਕੇ ਹੋ, ਇੱਥੇ ਬਹਿ ਕੇ ਭੌਂਕ ਲੈਂਦੇ, ਉਹਦੇ ਵਿਚਾਰੇ ਦੇ ਘਰ ਜਾਂਦੇ ਕਿ ਉਹਦੇ ਕੰਨ ਖਾਣ ਦੀ ਕੀ ਲੋੜ ਸੀ? ਉਹਨੂੰ ਸੁਣਨ ਗਏ ਸੀ ਤੁਸੀਂ। ਦੱਸੋ ਦਾਨਿਸ਼ ਭਾਈ ਕੀ ਰੌਲਾ ਬਣਿਆ? ਉਹ ਪੁੱਛ ਲਿਆ ਕਰੋ ਕਿਸੇ ਤੋਂ ਕੰਟੈਂਟ। ਜੋ ਕਹਿ ਰਹੇ ਉਹ ਸਹੀ ਹੈ, ਆਹੋ, ਉਹ ਸਾਡਾ ਫਾਲਟ ਉਹ ਕਹਿੰਦੇ ਹੀ ਸਹੀ ਆ, ਉਹ ਗਲਤ ਕਹਿੰਦੇ ਹੀ ਨਹੀਂ ਹੈਗੇ। ਉਹ ਮੈਂ ਤੇਰੇ ਸਦਕੇ ਜਾਵਾਂ, ਕੀ ਗੱਲ ਮੁਕਾਈ ਆ? ਹਾਂ ਹੁਣ ਪੁੱਛ ਲਿਆ ਉਹਨੂੰ, ਜਿਹਨੂੰ ਬੜਾ ਆਪਣੀ ਵੱਲੋਂ ਵਕੀਲ ਬਣਾ ਕੇ ਪੇਸ਼ ਕੀਤਾ ਸੀ। ਉਸਤਾਦ ਜੀ ਸੱਚ ਦਾ ਸਾਥ ਦੇਈਦਾ ਵਾ, ਤੁਹਾਨੂੰ ਪਤਾ। ਆ ਲੈ। ਬਾਸ ਫਰ ਗੱਲਾਂ ਕਰਨ ਨੂੰ ਫਿਰਦਾ ਸੀ। ਮਿੱਠੇ ਨੇ ਮੈਨੂੰ ਕਿਹਾ ਇਹਨੂੰ ਨਹੀਂ ਬਹੁਤਾ ਬੁਲਾਉਣਾ, ਕੰਮ ਤੋਂ ਘਟਾ। ਉਹ ਤੇ ਅੱਛਾ ਦੱਸੋ, ਉਹ ਘੰਟੇ ਦੇ ਸ਼ੋਅ 'ਚ ਨਹੀਂ ਬੋਲਦਾ ਵਿਚਾਰਾ। ਅੱਗੇ ਮੈਂ ਕਹਿ ਰਿਹਾ ਅੱਛਾ ਯਾਰ ਭੁੱਖ ਫੈਸਲ ਸੁਣਾ ਕਿੱਦਾਂ ਡਾਈਟ ਸ਼ੁਕਰ। ਡਾਈਟ ਓਕੇ ਜਾ ਰਹੀ? ਕਰ। ਡਾਈਟ ਓਕੇ ਜਾ ਰਹੀ ਆਹ ਸਰ 10 ਜੀ ਵਜ਼ਨ ਘਟ ਗਿਆ 3 ਕਿਲੋ। ਹੈ? ਓਏ ਯਾਰ 3 ਕਿਲੋ? ਜੀ ਹਾਂ। ਓਏ ਹੋਏ, ਪਤਾ ਹੁਣ ਕੋਈ ਤੇਰੇ ਸਾਹਮਣੇ ਚੀਜ਼ ਪਈ ਹੋਵੇ, ਕੋਈ ਖਾਣ ਵਾਲੀ, ਕੋਈ ਚਟਪਟੀ, ਕੋਈ ਇਹ ਉਹ, ਉਹ ਸਾਰੀ ਕਸਮ ਵਾਲੀ ਗੱਲ ਹੈ, ਆਪਣੀ ਜ਼ੁਬਾਨ ਨੂੰ ਮਾਰਦਾ ਹੈ। ਯਾਨੀ ਤੈਨੂੰ ਕੋਈ ਅਸਰ ਨਹੀਂ ਹੁੰਦਾ? ਕੁਛ ਵੀ ਨਹੀਂ, ਜੋ ਜੋ ਮਰਜ਼ੀ- ਮਰਜ਼ੀ ਮੇਰੇ ਸੋਨਾ ਰੱਖ ਦਿਓ, Very ਨਹੀਂ good. ਕੁਛ ਵੀ ਰੱਖ ਦਿਓ। ਜ਼ਬਾਨ ਮਾਰਤੀ। ਅੱਛਾ ਜੀ, ਹਾਂ, ਕੋਈ ਦਿਲ ਨਹੀਂ ਕਰਦਾ ਪੱਕਾ? ਅੱਲਾ ਦਾ ਸ਼ੁਕਰ ਲੈ ਭਾਜੀ। ਹੋ ਤੇ ਮੇਰੀ ਗੱਲ ਸੁਣ, ਅੱਲਾ ਦੇ ਬੰਦੇ, ਇਹ ਵੀ ਕਮਜ਼ੋਰੀ ਆ। ਇਹਦਾ ਸਹਾਰਾ ਲੈ ਲੈ ਤੂੰ ਡਾਈਟ ਕਰਨ ਵਾਸਤੇ। ਇਹਦਾ ਮੁਹਤਾਜ ਆ ਫੈਸਲ ਰਾਮੇ, ਇਹਦਾ ਮੁਹਤਾਜ ਆ। ਵਿੱਕੀ ਚਾਹ ਨਹੀਂ ਪੀ ਸਕਦਾ ਤੂੰ? ਮੈਂ ਸਾਰਾ ਕੁਝ ਛੱਡ ਦਿੱਤਾ ਉਸ ਇਹਨੂੰ ਵੀ ਛੱਡ। ਇਹ ਕੀ ਆ? ਤੂੰ ਇਹਦੀ ਮੁਹਤਾਜ ਕੀ? ਤੈਨੂੰ ਇਹਦੀ ਮੁਹਤਾਜ ਕੀ ਆ? ਉਹ ਤੂੰ ਮਤਲਬ ਮਰਦ ਹੋ ਕੇ ਸਸੁਰਾਲ ਦਾ ਸਹਾਰਾ ਲੈ ਰਿਹਾ। ਉਹ ਭਈਆ ਓਏ ਤੂੰ ਆਪਣੇ ਸਸੁਰਾਲ ਦੇ ਸਿਰ ਤੇ ਪਲ ਰਿਹਾ। ਚਾਹ ਦੇ ਵਿੱਚ ਸਸੁਰਾਲ। ਛੱਡ ਦੇ ਯਾਰ, ਚੁੱਪ ਕਰ ਦੇ। ਅਰੇ ਲਾਨਤ ਪੇ ਮਰਦ ਬਣ। ਇਹ ਛੋਟੀਆਂ ਗੱਲਾਂ ਹੁੰਦੀਆਂ, ਮੈਂ ਚੀਨੀ ਨਾ ਪਾਵਾਂ ਤੇ ਆਹ ਪਾਵਾਂ, ਨਹੀਂ ਪਾਉਣੀ, ਫਿੱਕੀ ਪੀ। ਸਾਡੀ ਇੱਕ ਸ਼ੋਅ ਤੇ ਸ਼ੁਰੂ ਕਰ ਸ਼ੋਅ ਸ਼ੁਰੂ ਕਰ ਲਿਆ ਤੂੰ। ਈਜ਼ੀ ਆ ਹੁਣ, ਡਾਈਟ ਐਂਡ ਈਜ਼ੀ ਆ, ਸ਼ੁਕਰ। ਡਨ ਹੋ ਗਿਆ। ਸਾਡੀ ਅੱਛਾ ਹੁਣ ਮੈਨੂੰ ਉਹ ਚੁੱਪ ਕਰ ਲੈ। ਅੱਛਾ ਹੁਣ ਅਸੀਂ ਮਤਲਬ ਕੁਛ ਅਗਰ ਸਾਡਾ ਦਿਲ ਕਰ ਰਿਹਾ ਖਾਣ ਨੂੰ ਤੇ ਕੋਈ ਐਸਾ ਅੱਲਾ ਰਹਿਮ ਮੇਰੇ ਪਾਬੰਦੋ, ਤੁਸੀਂ ਜੋ ਮਰਜ਼ੀ ਖਾਓ ਤੁਸੀਂ। ਅਲੇ ਨੋ ਨਹੀਂ ਹਾਂਜੀ ਲੈ ਕੇ ਆਣਾ ਯਾਰ ਕੋਈ ਇੱਕ ਚੀਜ਼ ਜਿਹੜੀ ਪਹਿਲੇ ਤਰ੍ਹਾਂ ਸਾਰੇ ਸਾਲ ਕਹਿੰਦੇ ਅਗਲੇ ਹਫਤੇ ਮੇਰਾ 30 ਕਿਲੋ ਵਜ਼ਨ ਘਟਣਾ। ਓਕੇ ਹੋ ਗਿਆ। ਲੈ ਅਮਰੀਕਾ ਜੋ ਹੰਸਰ ਭਾਈ, ਉਹਨੇ ਭਾਈ ਜਾਨ ਮੈਨੂੰ ਸਾਰਾ ਦੱਸਿਆ, ਅੱਲਾ ਦਾ ਸ਼ੁਕਰ। ਮਹੀਨੇ ਦੇ ਵਿੱਚ ਡੇਲੀ ਕਮ ਤੋਂ ਕਮ ਪਾਇਆ ਅੱਧਾ ਕਿਲੋ ਵਜ਼ਨ। ਮਤਲਬ ਕਿ ਤੈਨੂੰ ਹੁਣ ਕਿਸੇ ਚੀਜ਼ ਦੀ ਕੋਈ ਟੈਨਸ਼ਨ ਨਹੀਂ ਉਸਤਾਦ ਜੀ, ਜੋ ਮਰਜ਼ੀ ਆ ਜੇ, ਸਾਡੇ ਨੂੰ ਸੋਨੇ ਦੀ ਸ਼ਾਹ ਹੈ। ਹੈ? ਹਾਂ, ਸਾਡੇ ਲੋਕੀ ਕੁਛ ਵੀ ਕੁਛ ਵੀ ਦਿੱਤਾ, ਟੈਨਸ਼ਨ ਨਹੀਂ। ਹਾਂ ਸਹੀ।
ਓਕੇ ਨੋ ਲੋ ਬਿਸਮਿਲ੍ਲਾ। ਇਹ ਫੈਸਲ ਬਸ ਇਹ ਹੀ ਗੱਲ ਆ ਹਾਂ। ਮਤਲਬ ਤੂੰ ਅਗਰ ਇਹ ਛੱਡ ਦਿੱਤੀ ਨਾ ਇੱਕ ਮਿਸਾਲ ਆ ਦਿੱਤੀ। ਕਿ ਥੋੜੇ ਜਿਹਾ ਇਹਨੂੰ ਐਨ ਕਰੀ ਯਾਰ ਹਰੀ ਚਟਨੀ ਉਸਤਾਦ ਮਿਰਚਾਂ ਤੇ ਮੰਗਾਓ ਲਾਲ ਓਹੋ ਲੇਕਿਨ ਯਾਰ ਦੇਖੋ ਮੈਨੂੰ ਇਹ ਡਰ ਸੀ ਮੈਂ ਕਿਹਾ ਯਾਰ ਇਹ ਵੀ ਫੈਸਲ ਦਾ ਕਿਤੇ ਹਿਸਾਬ ਕਿਤਾਬ ਨਾ। ਲੇਕਿਨ ਉਹਨੂੰ ਕੋਈ ਉਹਦੇ ਸਾਹਮਣੇ ਕੋਈ ਯਾਰ ਸਾਫ਼ ਤੇ ਕਰਨਾ ਧਾਗਾ ਤੇ ਫੜਾ ਨਾ ਉਰੇ ਗੱਲ ਦੇ ਪੱਕੇ ਆ ਇਹ ਨਹੀਂ ਭਾਈ ਇਹ ਹਾਂ ਇੱਥੇ ਰੱਖ ਨੂੰ ਪੈਰਾਂ ਤੇ ਖਲੋਣ ਵਾਲੇ ਬੰਦੇ ਆ ਗੱਲ ਤੋਂ ਮੁਗਲ ਹੈਗੇ ਆ, ਮੁਗਲ ਉੱਤੋਂ ਨਹੀਂ ਲਾਲ ਮਿਰਚ ਤਾਂ ਸਾਜੀ ਮੰਗਾਓ ਤੇ ਆ ਮੰਗਾ ਰਿਹਾ ਸਬਰ ਤੇ ਕਰ ਲੈ ਲੋੜੀ ਲਾਲ ਮਿਰਚ ਲਿਆਵੇ ਲਿਆ ਭਾਜੀ ਨੇ ਲਾ ਲਓ। ਉਹ ਪਾਈ ਉੱਤੇ ਸ਼ੁਕਰ ਆ ਫੈਸਲ ਗੱਲ ਇਹ ਆ ਕਿ ਤੇਰੇ ਮੂੰਹ 'ਚ ਪਾਣੀ ਨਾ ਆਵੇ ਉਹ ਗੱਲ ਮੌਕੇ ਇਹ ਮਰਦਾ ਫੈਸਲ ਮਰਦ ਦਾ ਕੰਮ ਹੁੰਦਾ ਮਰਦਾਨਾ ਕੰਮ ਆ ਜੀ ਜੀ ਠੀਕ ਹੈ ਨਾ ਇਹਦੇ 'ਚ ਕੋਈ ਰੌਲਾ ਨਹੀਂ ਹੁੰਦਾ ਵੀ ਲਾਇਕ ਇੱਕ ਮਿਸਾਲ ਆ ਤੇਰੇ ਸਾਹਮਣੇ ਜੋ ਮਰਜ਼ੀ ਹੋ ਰਿਹਾ ਤੂੰ ਜੇ ਉਹਦੀ ਇੱਕ ਜ਼ੇਨ ਬਣਾ ਲਿਆ ਤੇ ਬਣ ਗਿਆ ਜ਼ੇਨ ਬਸ ਠੀਕ ਆ ਫੈਸਲ ਸਾਹਿਬ ਇਹ ਸਿਰਫ ਗੱਲ ਸੁਣ ਇੱਕ ਮਿੰਟ ਸਿਰਫ ਦਿਲ ਨੂੰ ਸਮਝਾਉਣ ਵਾਲੀ ਗੱਲ ਹੁੰਦੀ ਹਾਂ ਸਹੀ ਦੱਸਾਂ ਮਿੱਠੀ ਥੋੜੀ ਜਿਹੀ ਪਾ ਲੈਂਦੇ ਉੱਤੇ ਜ਼ਰਾ। ਗੱਲ ਇਹ ਹੈ ਕਿ ਹੁਣ ਤੂੰ ਦਿਲ ਨੂੰ ਸਮਝਾ ਲਿਆ ਇਹਦੇ 'ਚ ਕੋਈ ਐਸਾ ਮਤਲਬ ਕਿ ਹੁੰਦਾ ਨਾ ਕਿ कैसे है उस्ताद ਹੂੰ कैसे ਵਧੀਆ ਬਹੁਤ ਵਧੀਆ। ओए हो रंगत ही बड़ी लजीज है ओए ਲੈ ਵੀ ਕਾਲੂ ਬਾਦਸ਼ਾਹ ਉਹ ਲੈ ਟਿਸ਼ੂ ਵਾਹ ਵਾਹ ਪੈਰਨ ਓਹੋ ਬੈਠੇ ਬਿਸਮਿਲ੍ਲਾ। ਓ ਹਾਂ ਕੀ ਬਾਤ ਹੈ ਸਾਰੀ ਦਾਨੇ ਹੈ ਆਪਣਾ ਅੱਗੇ ਹੋ ਗਏ ਮੂੰਹ ਅੱਗੇ ਕਰ ਅਰੇ ਕੀ ਬਾਤ ਹੈ ਸਾਰੀ ਸਾਜੀ। ਬੜੀ ਟੇਸਟੀ ਹੈ ਹੂੰ ਓਹ ਬੜੇ ਮਜ਼ੇਦਾਰ ਹੈ इदां दे भल्ले नहीं करदे मिठाई ਹਾਏ वाह वाह ਨਜ਼ਾਰਾ ਆ ਗਿਆ ਸਾਜੀ ਇੱਕ ਵਾਰੀ ਨਜ਼ਾਰਾ ਚਾਨਣ ਹੋ ਗਿਆ ਮਿੱਠੇ ਥੋੜੀ ਮਿੱਠੀ ਚਟਣੀ ਪਾਉਂਦੇ ਹੋ। ਅੱਛਾ ਇਹ ਇਹਨਾਂ ਭੱਲਿਆਂ ਦੇ ਬਾਰੇ 'ਚ ਮੈਂ ਕਹਿਣਾ ਹੁੰਦਾ ਬਦਕਿਸਮਤ ਉਹ ਇਨਸਾਨ ਨੇ ਕਿ ਜਿਨ੍ਹਾਂ ਨੂੰ ਆਪਣੀ ਜ਼ਿੰਦਗੀ 'ਚ ਇਹ ਭੱਲੇ ਮਿਲਣ ਔਰ ਉਹਨਾਂ ਨੇ ਖਾਦੇ ਨਹੀਂ ਵੱਡੀ ਗੱਲ ਆ ਭਾਜੀ ਇਹ। ਇਹ ਬਦਕਿਸਮਤ ਲੋਕ ਨੇ और स्पेशल। शायर ने क्या लानत हो ऐसे शख्स पे और बेशुमार ਹੂੰ ਹਾਂਜੀ ਇਦਾਂ ਹੀ मैं सुने शेर ਉਹ ਵੀ ਕਹਿੰਦੇ ਕਰ ਭੱਲਾ ਦੇ ਹੋਰ ਭਾਈ। ਇੱਕੋ ਚਮਚੀ ਨੇ ਮੈਨੂੰ ਕੀਲ ਕੇ ਰੱਖਤਾ ਹਾਏ ਹਾਏ ਹੋਰ ਕਿਸੇ ਨੇ ਕੁਛ रॉयल टेस्ट ਡਾਈਟ ਚੱਲਦੇ ਨਾ और ਸਾਰੇ। मिर्च कैसी आ रही है ਲਾਈਟ ਲਾਈਟ मिर्च कैसी मजेदार आ रही है ਹਾਏ कि भी ऐ ਉਹ ਲੈ ਉਹ उन्होंने को मंगवाए ਛੋਟੀਆਂ ਭੱਲੀਆਂ ਮਿੱਠਾ ਜੀ ਵਿੱਚ ਇੰਜ ਲੱਗ ਰਹੀਆਂ ਜਿਵੇਂ ਰਕਸ ਕਰ ਰਹੀਆਂ ਵਾ ਇੰਜ ਕਸ਼ਿਸ਼ ਵਾਲੀ ਪਲੇਟ ਓਹੋ ਉਹ ਨੁਕਰ ਤੋਂ ਲਿਆਇਆ ਨਾ। ਮਿੱਠੀ ਚਟਨੀ ਭਲਾ ਕਾਦੀ ਬਣੀ ਖਮਾਨੀ ਦੀ ਬੜੀ ਟੇਸਟੀ। ਖਰਮਾਨੀ ਦੀ ਹਾਂ ਪੂਰੀ ਲੱਗਦੀ ਵਿੱਚ ਭਾਈ। ਖਜੂਰਾ ਵੀ ਹੈ ਲੈ ਖਜੂਰ ਵੀ ਕਦੇ ਨਹੀਂ ਟੇਸਟੀ ਆ ਵਾਹ ਵਾਹ ਹੋਰ ਕੀ ਕੀ नो नहीं ਹਾਂਜੀ और भी ले आया कुछ ਹਾਂਜੀ ले आओ ही फैसल 3 किलो वजन घटिया ਹਾਂਜੀ ਉਸਤਾਦ 3 ਕਿਲੋ ਕੋ ਕੀ ਗੱਲ बहुत अच्छी गल आ ਹਾਂ ਇਹਨਾਂ ਦੇ ਅੰਦਰ ਸ਼ੈਤਾਨ ਆ ਠੀਕ ਹੈ। ਭੱਲਿਆਂ ਦਾ ਅੱਛਾ ਤੇ ਬਿਸਮਿਲ੍ਲਾ ਪੜ ਕੇ ਗਈਏ ਸ਼ੈਤਾਨ ਨਹੀਂ, ਚਲੇ ਨਹੀਂ ਜਾਂਦੇ। ਹੈ ਕੀ ਬਿਸਮਿਲ੍ਲਾ ਪੜ ਕੇ ਪੜੀ ਇੱਕ ਮਿੰਟ ਫੈਸਲਾ ਕਰ ਇੱਥੇ ਪੜ ਕੇ ਰੱਖਿਓ ਇੱਥੇ ਪੜ ਕੇ ਰੱਖਣਾ ਬਸ ਛੱਡ ਦੇ ਛੱਡ ਦੇ ਅਦੇ ਕਿਉਂ ਭਲੇ ਖਾ ਉਸਤਾਦ ਜੀ ਚਟਨੀ ਦਾ ਜਵਾਬ ਨਹੀਂ ਹੈਗਾ अच्छा जी और दिखा ਇਹ ਵੀ ਲੈ
ਆਹਾ ਇਹ ਫੀਲਿੰਗ ਆਏ ਹਾਏ ਸਾਜੀ ਆ ਗਈ ਪਾਓ ਸਬਰ 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 ਉਸਤਾਦ ਜੀ ਉਹੀ ਗੋਲ ਗੱਪੇ ਨੇ ਜਿਹੜੇ ਤੁਹਾਡੇ ਜਾਨ ਕਰਦੇ ਫੇਵਰਟ। ਓਏ ਹੋਏ ਸਾਜੀ ਇਹ ਤੇ ਮੈਂ ਕਹਿੰਦਾ ਉਸ ਬੰਦੇ ਨੂੰ ਮੌਤ ਆ ਜਾਣੀ ਚਾਹੀਦੀ ਜਿਹਨੇ ਕਦੀ ਚੈੱਕ ਨਹੀਂ ਕੀਤੇ ਉਹ ਦਰਮਿਆਨ ਵਾਲੀ ਚ ਮਿੱਠੀ ਰਹਿ ਗਈ ਸੀ ਵੈਸੇ। ਕਿ ਉਹ ਚ ਉਹ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਫਿਰ ਫੈਸਲ ਤੇਰੀ ਇੱਕ ਵੱਲੋਂ ਜਾਨ ਛੁੱਟ ਗਈ ਕਸਮੇ ਕਿ ਯਾਰ ਇਹ ਰੌਲਾ ਮੁੱਕਾ ਤੇਰਾ। ਹਾਂ ਸਾਜੀ ਹੈ ਤਾਂ ਖੱਟਾ ਤੇ ਪੀਤਾ ਤੁਸੀਂ ਹੈ ਏ ਆ ਦੇ ਆਓ ਠੰਡ ਪੈ ਗਈ ਹੈ ਨਾ ਉਸਤਾਦ ਜੀ। ਓਏ ਪਿੰਡਾ ਵੀ ਖੁੱਲ ਗਿਆ। ਓਏ ਕਿਆ ਹਾਏ 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 ਇਹ ਉਹ ਸਾਜੀ ਪਾਨਪੂਰੀ ਆ ਇਹ ਹਾਏ 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 ਪਾਣੀ ਪੂਰੀ ਪਾਨੀਪੂਰੀ ਕਿ ਪਾਨਪੂਰੀ ਪਾਨੀਪੂਰੀ ਕਾਲੂ ਬਾਦਸ਼ਾਹ ਬਚਪਨ ਦੀਆਂ ਯਾਦਾਂ ਵੀ ਤਾਜ਼ਾ ਸਾਜੀ ਜਿਹੜਾ ਗੋਲ ਗੱਪਾ ਪਾਟ ਕੇ ਚੋ ਜਾਂਦਾ ਉਹਦਾ ਵੀ ਇੱਕ ਮਜ਼ਾ ਵਾ। ਹਾਏ ਹਾਏ ਉਹਦਾ ਫੋਨ ਓਏ 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 ਛੱਟਾ ਮਾਰਦਾ ਮੂੰਹ ਚ ਐਂ ਦੇ ਐ ਪੂਰੀਆਂ ਯਾਰ ਜਿੱਥੋਂ ਹਾਏ ਹਾਏ ਉਸਤਾਦ ਜੀ ਨੇ ਮੰਗਾਇਆ ਨਾ ਉੱਥੇ ਬਹਿ ਕੇ ਖਾਣ ਦਾ ਬਹੁਤਾ ਮਜ਼ਾ ਵਾ। ਅਸੀਂ ਆਪਾਂ ਉਧਰ ਖਾ ਗਏ ਆ ਉਸਤਾਦ ਜੀ। ਓਏ ਹੋਏ ਉਸਤਾਦ ਜੀ ਨੂੰ ਸਾਰੇ ਪੁਆਇੰਟਾਂ ਦਾ ਪਤਾ ਵਾ ਕਿ ਕਿੱਥੋਂ ਕਿਹੜੀ ਸ਼ੈ ਅੱਛੀ ਮਿਲ ਰਹੀ ਹੈ। ਹਾਂ ਸਾਜੀ ਖੱਟਾ ਦੱਸੋ ਕੈਸਾ ਹੋ ਸਹੀ ਇੱਕ ਤਰੀਕਾ ਮੈਂ ਦੱਸਦਾ ਉਸਤਾਦ ਇਹ ਜੀ। ਤਕਲੀਫ ਸਿਰਫ ਇੱਥੇ ਇੱਕ ਅੱਧੇ ਬੰਦੇ ਨੂੰ ਨਹੀਂ ਹੋ ਰਹੀ ਉਹਨਾਂ ਦੇ ਵਿੱਚੋਂ ਵੀ ਬਹੁਤ ਹੋ ਰਹੀ ਕਿੰਨਾ ਨੂੰ ਸੱਤ ਹੋਣੀ। ਇਹ ਵਿੱਚ ਜਿਹੜੇ ਕਹੀ ਨਾ ਜ਼ਾਹਰੀ ਗੱਲ ਹੈ ਦਿਲ ਕਰਦਾ ਨਾ ਜਗਨੂਆ ਚੋਂ ਅੱਛਾ ਓ ਸਾਜੀ ਕਾਲੂ ਹਾਂਜੀ ਸਾਜੀ ਜਾਣ ਇਹ ਚੀਜ਼ ਉਸਤਾਦ ਜੀ ਕੋ ਮੈਂ ਇਹ ਬਗੈਰ ਡੋਬੇ ਤੋਂ ਖਾਣ ਥੋੜਾ ਦਾ ਜਿਹਾ ਬਸ ਥੋੜਾ ਜਿਹਾ ਆ ਥੋੜਾ ਜਿਹਾ ਖਾ ਲੈ ਆ ਬਿਲਕੁਲ ਆ ਦਬਾ ਕੇ ਕਹਿੰਦਾ ਸਿਰਫ ਇੱਕ ਤੋਂ ਐ ਇੱਕ ਸਿਪ ਬਸ ਆਏ ਅਨਫੜਾ ਅਨਫੜਾ ਦੇ ਅਨਫੜਾ ਇੱਕ ਮਿੰਟ ਖੱਟਾ ਕਾਦਾ ਆਏ ਹਾਏ ਕੀਤੀ ਜੋ ਡਾਈਟ ਸੀ ਕਾ ਤੂੰ ਅੱਲਾ ਮਾਮੀ ਆਹਾ ਕਿਉਂ ਓਏ ਉਸਤਾਦ ਜੀ ਮੈਨੂੰ ਇਦਾਂ ਲੱਗਦਾ ਮੈਂ ਅਲਾਦੀਨ ਦੇ ਦੌਰ 'ਚ ਚਲ ਗਿਆ। ਉਸਤਾਦ ਜੀ ਇਹ ਖੱਟਾ ਜੀ ਅਰੇ ਅਲੱਗ ਪ੍ਰਕਾਰ ਦਾ ਯਾਰ ਸ਼ਰਬਤ ਮਿੱਠੇ ਇਹ ਮੈਂ ਉੱਥੋਂ ਚੀਜ਼ ਮੰਗਾਈ ਆ ਲੋਕੀ ਤਰਸਦੇ ਨੇ ਓਏ ਐਵੇਂ ਉਹਨੂੰ ਕੋਲ ਲੈ ਗਿਆ ਨਾ ਬੜੀ ਮਸ਼ਹੂਰ ਹੁੰਦਾ ਹਾਂਜੀ ਹਾਂਜੀ ਬਹੁਤ ਫੈਸਲ ਸਾਹਿਬ ਇਹ ਔਰ ਤੇ ਆ ਜ਼ਾਇਆ ਕਰਨੀ ਹੀ ਨਹੀਂ ਚਾਹੀਦਾ। ਗੋਲ ਗੱਪਾ ਖਾ ਕੇ ਉੱਤੋਂ ਘੁੱਟ ਭਰੋ ਇਹ ਹੋਰ ਹੀ ਨਜ਼ਾਰਾ ਵਾ। ਉਸਤਾਦ ਜੀ ਵਾੜ ਜੀ ਹਫਤਾ ਭੱਲੇ ਭੱਲੇ ਤੇ ਗੋਲ ਗੱਪੇ ਓਏ ਹੋਏ ਹਰ ਸ਼ੈ ਲਾਜਵਾਬ। ਦੇ ਭੱਲੇ ਦੇ ਸਾਨੂੰ ਨਹੀਂ ਨਹੀਂ ਇੱਧਰ ਰੱਖ ਅੱਛਾ ਇਹਨਾਂ ਦਾ ਇੱਕ ਹੋਰ ਵੀ ਆ ਸਾਹ ਫਿਰ ਐਸਿਡ ਤੇ ਉੱਚੀ ਚ ਚਮਚ ਨਾਲ ਬੜਾ ਮਜ਼ਾ ਆਉਂਦਾ ਚਮਚ ਦਾ ਹਾਂ ਆ ਚਮਚ ਲੈ, ਆ ਪਿਆ ਵੇ ਜ਼ਾਇਆ ਕਿੰਨਾ ਦਿਲ ਕਰਦਾ ਹਾਂ ਓਏ ਆ ਹਰ ਨੋ ਨਹੀਂ ਓਏ ਨੋ ਨਹੀਂ ਗੱਲ ਸੁਣ ਪੈਂਦੀ ਹਾਂਜੀ ਹੋਰ ਹੈਗਾ ਕੁਛ ਹਾਂਜੀ ਲਿਆ ਲੈ ਕੇ ਆ। ਹਰ ਬਾਈਟ ਤੇ ਮਜ਼ਾ ਹਰ ਬਾਈਟ ਐਦਾਂ ਹੀ ਭਾਈ ਉਹ ਸ਼ਹਿਰ ਚੋਂ ਚੁਣ ਕੇ ਉਸਤਾਦ ਜੀ ਨੂੰ ਪਤਾ ਵਾ ਨਾ ਟਿਕਾਣਿਆਂ ਦਾ। ਇੱਕ ਨਾੜਾ ਦੇ ਚੌਂਕ ਚੋਂ ਉਸਤਾਦ ਜੀ ਸਾਨੂੰ ਪਿਆਉਂਦੇ ਆ ਯਖਣੀ ਨਾਲ ਉਹ ਪਾਟੇ ਆਟੇ ਕਿਲੇ ਦੀਆਂ ਨਹੀਂ ਪੋਟੇ ਲੈ ਜੀ ਓਏ ਬੜੀਆਂ ਉਹ ਵੀ ਜ਼ੈਕੇ ਲੋ ਬੁਲੰਦੀ ਪਾਇਆ ਗਿਆ। ਬੜੀ ਬੜੀ ਜਗ੍ਹਾ ਗਏ ਆ। ਇਹਨੂੰ ਬਗੈਰ ਤਾਂ ਮੈਂ ਕਿਹਾ ਸੀ ਕਿ ਫੈਸਲ ਵਾਸਤੇ ਡਾਈਟ ਵਾਸਤੇ ਉਸੇ ਕੁਝ ਬਣਾ ਕੇ ਰੱਖਣਾ ਚਾਹੀਦਾ ਹਾਂਜੀ ਰੱਖਿਆ ਬਣਾ ਕੇ ਉਹ ਲੈ ਕੇ ਆਓ ਯਾਰ ਉਹ ਉੱਥੇ ਡਾਈਟ ਭਾਜਦਾ ਪਿਆ ਵਾ ਫਲਾਈ ਦਾ ਪਰ ਫੈਸਲਾ ਡਾਈਟ ਦਾ ਸਮਾਨ ਬਣਾਇਆ ਹੋਇਆ ਵਾ। ਹਾਂਜੀ ਸਮੋਸੇ ਆਏ ਨੇ। ਔਰ ਲਿਆ ਉਹ ਕਾਲੂ ਇੱਧਰ ਕਰ ਤੂੰ ਭਲੇ ਖਾ ਕਾਲੂ। ਅੱਛਾ ਜੀ ਆਹਾ ਹਾਏ 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 ਵੀ ਉਹ ਸਮੋਸੇ ਉੱਥੋਂ ਲੈ ਕੇ ਆਣਾ ਜਿੱਥੋਂ ਮੈਂ ਕਿਹਾ ਸੀ ਉਸਤਾਦ ਜੀ ਉੱਥੋਂ ਇਹ ਸਮੋਸੇ ਮਤਲਬ ਖੁਸ਼ਕਿਸਮਤੀ ਆ ਉੱਥੋਂ ਲੱਭ ਜਾਂਦੇ ਇਸ ਟਾਈਮ ਲੱਭਦੇ ਨਹੀਂ ਕਰਦੇ ਵੀ ਸੀਗੇ ਅਸੀਂ ਦੋਵੇਂ ਕਰਨਾ ਲੱਗੀਆਂ ਲਿਆ ਯਾਰ ਲਿਆ ਫੈਸਲਾ ਵਾਲਾ ਸਮਾਨ ਲਿਆ ਇੱਕ ਮਿੰਟ ਆ ਜਾ ਉਰੇ ਲਿਆ ਨੂੰ ਨਹੀਂ ਆ ਜਾਏਗਾ ਬਿੱਲੀ ਵੀ ਬਣਾਇਆ ਹਾਂ ਲੈ ਭਰਾਓ। ਵਾਹ ਇਹ ਦੇਖੋ ਜੀ ਇਹ ਫੈਸਲ ਦਾ ਜੀ ਸਮਾਨ ਇਹਦਾ ਪਰ ਸਿੱਧਾ ਕਰ ਆ ਰਖਾ ਲਿਓ ਜੋ ਸਭ ਨਾ ਹੁਣ
ਫੈਸਲ ਗੱਲ ਇਹ ਆ ਮੁਹੱਬਤ ਹੁੰਦੀ ਆ ਆਪਾਂ ਇੱਕੋ ਹੀ ਪਲੇਟ 'ਚ ਖਾਂਦੇ ਆ ਇਹ ਐਲ ਹੈ ਕੀ ਬਾਤ ਹੈ ਉਸਤਾਦ ਇਹ ਠੀਕ ਹੈ ਇਹ ਤੂੰ ਖਾਣਾ ਓਕੇ ਦੇ ਉੱਤੇ ਨਾ ਪਾ ਲਈ ਉੱਤੇ ਨਹੀਂ ਨਹੀਂ ਇਹ ਉਹ ਉਦੋਂ ਨਹੀਂ ਨਾ ਬੰਦਾ ਇਹ ਤੇਰਾ ਡਾਈਟ ਵਾਲਾ ਸਿਸਟਮ ਹੈ ਨਾ ਇਹ ਤੂੰ ਖਾ ਚੱਲ ਹਾਂ ਆਪਣੀ ਕੀ ਕਹਿੰਦੇ ਆਹ ਚੱਲ ਫੈਸਲ ਆਪ ਸਭ ਖਾ ਇਹ ਕੋ ਬਾਤ ਨਹੀਂ ਡਾਈਟ 3 ਕਿਲੋ ਵਜ਼ਨ ਘਟਿਆ ਵਾ 3 ਕਿਲੋ 3 ਕਿਲੋ ਵਜ਼ਨ ਤੇਰਾ ਘਟਿਆ ਵਾ ਅੱਲਾ ਦੇ ਬੰਦੇ ਕੀ ਹੋ ਗਿਆ ਤੈਨੂੰ ਆ ਮਿੱਠਾ ਜਿਹਾ ਨਹੀਂ ਨਹੀਂ ਅੱਜ ਸਾਫ਼ ਕਰ ਮੂੰਹ ਸਾਫ਼ ਕਰ ਮੂੰਹ ਸਾਫ਼ ਕਰ ਫਿੱਕੀ ਹੈ, ਫਿੱਕੀ। ਆ ਦੇ ਉਹਨੂੰ ਟਿਸ਼ੂ ਦੇ ਹਲੋ ਸਾਹਿਬ ਜੀ ਮਿੱਠਾ ਨਹੀਂ ਪਾਇਆ ਆ ਫੜ ਹੋਰ ਦੇ ਟਿਸ਼ੂ ਹਲੋ ਸਾਹਿਬ ਜੀ ਆ ਫੜ ਇੱਥੇ ਰੱਖ ਇੱਥੇ ਰੱਖ ਇਹਦੇ ਥੱਲੇ ਬੇ ਇਹਦਾ ਮੂੰਹ ਐ ਫੜ ਕੇ ਰੱਖ ਹਾਏ 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 ਇਦਾਂ ਦਾ ਪਿਓ ਲੱਭਣਾ ਤੈਨੂੰ ਨਹੀਂ ਹਾਏ ਖਾਓ ਭਲੇ ਮਿਠਾਈ ਹਾਂ ਖਾਂਦੇ ਹਾਂ ਕਿਉਂ ਹਾਏ ਹਾਏ ਚੈਸਾ ਜੀ ਜੀ ਵੱਧ ਦਾ ਕੰਮ ਮੈਂ ਤਾਂ ਹੁਣ ਸਮੋਸੇ ਡਿੱਕਣ ਡਿਆ ਉਸਤਾਦ ਜੀ ਆ ਰਿਹਾ ਆ ਰਿਹਾ ਅਬ ਮੈਂ ਥੋੜਾ ਇਹਨੂੰ ਖਵਾ ਲਵਾਂ ਫਿਰ ਮੈਂ ਆ ਰਿਹਾ ਇਹਨੂੰ ਕਹਿੰਦੇ ਨੇ ਆਪਣੇ ਨਫਸ ਤੇ ਕਾਬੂ ਰੱਖਣਾ ਕੀ ਬਾਤ ਹੈ ਬਸ ਜੀ ਇਨੀ ਕੁੱਤਾ ਡਾਈ ਅਰੇ ਉਰੇ ਦਾ ਬੇ ਮੈਂ ਮਾਰੂੰਗਾ ਚਪੇੜ ਨੂੰ ਪਰ ਕਿੰਨੇ ਮਰੇਗੀ ਤੈਨੂੰ ਭਾਜੀ ਨੇ ਕਿਹਾ ਸੀ ਇਹ ਪੂਰਾ ਹਾਂ ਡਾਕਟਰ ਨੇ ਕਿਹਾ ਵਾ ਥੱਲੇ ਰੱਖ ਟਿਸ਼ੂ ਇੰਜ ਕਰਕੇ ਨਾ ਇੰਜ ਰੱਖਾਂਗੇ ਟਿਸ਼ੂ ਚਾ ਫੜ ਟਿਸ਼ੂ ਇੱਥੇ ਕੀ ਤਕਲੀਫ ਆ ਕੁਝ ਵੀ ਨਹੀਂ ਕਿਉਂ ਇਹਨੇ ਰੋਣ ਕੋ ਦਿਆ ਨਾ ਰੋਣ ਕੋ ਦੇ ਕਾਟੋ ਰੋਣ ਕਾ ਤੂੰ ਦਿਆ ਮੇਰੀ ਮਰਜ਼ੀ ਮੈਂ ਰੋਵਾ ਰੋ ਮਰਜ਼ੀ ਕਰਾਂ ਤਾਂ ਮੇਰੇ ਕੋਲ ਹੁੰਦੇ ਹੋ ਪੁੱਛਣ ਵਾਲੇ ਮੈਨੂੰ ਟਿਸ਼ੂ ਦੇ ਟਿਸ਼ੂ ਕਰੋ ਯਾਰ ਰੋਣ ਕੱਟ ਦੇ ਕੀ ਤਕਲੀਫ ਹੋਈ ਆ ਤੁਹਾਨੂੰ ਮਸਲਾ ਕੋਈ ਰੋਣ ਕਰ ਨਹੀਂ ਮੈਨੂੰ ਤੇ ਮਸਲਾ ਤਾਂ ਰੋਣ ਕੋ ਦਿਆ ਨਹੀਂ ਮੇਰੇ ਸਾਹਮਣੇ ਹੀ ਖਾਈ ਜਾ ਤੁਸੀਂ ਸਾਰੇ ਹੀ। ਕੀ ਦੇਖਣ ਲੱਗਾ ਵਾ ਕੀ ਤਾਂ ਲੱਗਾ ਜਿਵੇਂ ਜਿਵੇਂ ਲੱਗਾ ਮੈਂ ਚੜਦੇ ਨਹੀਂ ਕੋਈ ਤਕਲੀਫ ਸੁਣਨ ਲੱਗਾ ਮੁਕੇਸ਼ ਦਾ ਗਾਣਾ ਲਾਉਣ ਲੱਗਾ ਕੋਈ फैसल भाई आप ऐसे करें कि कल का दिन भी ना ये सेम डाइट करें। कल मैं आपको एक डाइट प्लान बना के भेजूंगा, प्रॉपर आपको समझा भी दूंगा सारा। फिर हम परसों से मंडे से उसको प्रॉपर फॉलो करेंगे। ਅੱਜ ਕੀ ਤੇਰੇ ਉਹ ਤੈਨੂੰ ਕਹਿ ਰਿਹਾ ਵਾ ਕਿ ਮੈਂ ਤੈਨੂੰ ਅੱਜ ਵੀ ਇਹੀ ਖਾਣੀ ਆ ਮੰਡੇ ਆ ਹਾਂ ਇਹ ਮਕਾਉਣੀ ਵੱਡੇ ਤੇ ਪਰਸੋਂ ਜੋਤਾ ਹੈ ਮਕਾਉਣਾ ਧਿਆਨ ਇੱਕ ਮਿੰਟ ਜਾ ਤੂੰ ਤਾਂ ਪਹਿਲੇ ਰੋਣ ਦਾ ਇੱਥੇ ਕਿਤੋਂ ਕਬੰਦਾ ਤੇਰਾ ਵੱਡੇ ਤੇ ਪਰਸੋਂ ਜੋਤ ਤੇ ਰੋਣ ਦਾ ਕਿਤੋਂ ਕਬੰਦਾ ਵਾ ਬੱਲੇ ਤੋਂ ਚੇਂਜ ਹੋਈ ਮੇਰੀ ਡਾਈਟ ਭਾਈ ਬੜਾ 3 ਕਿਲੋ ਘਟਾਇਆ ਨਹੀਂ ਉਹ ਆਪਣੀ ਰეკਮੈਂਡ ਛੋਟੀ ਬੜਾ ਉਹ ਇੱਕ ਛੋਟੀ ਬੜਾ ਪਾ ਦੇ ਮੂੰਹ ਚ
ਖਾ ਕੇ ਦਿਖਾ ਮੈਨੂੰ, ਖਾ ਕੇ ਦਿਖਾਈ ਹੁਣ ਕਿ ਪਿਓ ਦਾ ਦੇ। ਤੁਹਾਡਾ ਹੁਕਮ ਸਿਰ ਬੱਤੇ ਤੇ ਉੱਤਾ ਲਿਆ ਆਰਾਮ ਨਾਲ ਆਰਾਮ ਨਾਲ ਆਰਾਮ ਨਾਲ ਖਾ ਕੇ ਦਿਖਾ, ਖਾ ਮੂੰਹ ਚ ਪਾ ਕੇ ਦੇਖ, ਮੈਂ ਡਾਈਟ ਤੇ ਪਾ ਕੇ ਦੇਖ ਮੂੰਹ ਚ। ਮੈਂ ਡਾਈਟ ਤੇ ਆ। ਤੇ ਫੇਰ ਹੁਣ ਤੂੰ ਡਾਈਟ ਦਿੰਦਾ, ਅਸੀਂ ਵੀ ਨਾ ਖਾਈਏ? ਤੇ ਸਾਰਿਆਂ ਦੇ ਸਾਹਮਣੇ ਖਾਈ ਜਾਂਦੇ ਹੋ ਤੁਸੀਂ, ਕਮਰੇ 'ਚ ਵੜ ਕੇ ਖਾਓ। 70,000 ਬੰਦਿਆਂ ਨੇ ਕਿਹਾ ਕਿ ਜੋ ਚ ਨਾ ਖਾਇਆ ਕਰੋ ਯਾਰ ਨਹੀਂ ਕਿਸੇ ਓਏ 70,000 ਬੰਦਿਆਂ ਨੇ ਕਿਹਾ ਕੋਈ ਗੱਲ ਨਹੀਂ, ਭੁੱਖ ਲੱਗੀ ਸੀ ਨਾ ਕਰੀਏ ਹੁਣ। ਨਾ ਕਰੋ। ਤੇ ਤੂੰ ਫਿਰ ਛੱਡ ਦੇ ਡੈਟ, ਜੇ ਤੇਰੇ ਚ ਸਬਰ ਨਹੀਂ ਨਾ ਹੈਗਾ ਛੱਡ ਦੇ। ਸਬਰ ਦੀ ਇੱਕ ਲਿਮਟ ਹੁੰਦੀ ਹੈ। ਭੱਲੇ ਤੇਰੇ ਕੋ ਭੱਲੇ ਕਰਦੇ ਮੇਰੇ ਸਮੋਸੇ ਟਿਸ਼ੂ ਦੇ ਯਾਰ। ਤੁਸੀਂ ਵੀ ਇਹ ਕਰਦੇ ਹੋ ਉਸਤਾਦ ਜੀ, ਤੁਸੀਂ ਐਸੀ ਕਰਨਾ ਲੱਖ ਟਨ ਸਾਡਾ ਸਾਰੇ ਆਪਣੇ ਤੁਸੀਂ ਕਦੇ ਮਿਸਤ ਕਰਕੇ ਰੱਖ ਲੈਂਦੇ ਹੋ, ਕਦੇ ਕੋਈ ਉਹ ਤੈਨੂੰ ਤੇ ਮੈਂ ਕੁਛ ਕਿਹਾ, ਤੈਨੂੰ ਤੇ ਮੈਂ ਖਵਾ ਰਿਹਾ ਹਾਂ ਮਿਸਤ ਵੀ ਤਾਂ ਕਰਦੇ ਹੀ ਰਹਿੰਦੇ ਹੋ ਤੁਸੀਂ ਉਸਤਾਦ ਜੀ ਸਾਨੂੰ। ਯਾਰ ਕੀ ਹੈ ਯਾਰ, ਤੇਰੇ ਬਣਦੀ ਨਹੀਂ ਗੱਲ ਤੁਸੀਂ। ਸ਼ੋਅ ਕਰੋ ਤੁਸੀਂ। ਸ਼ੋ ਕਰੀਏ, ਸ਼ੋ ਕਰਨਾ ਤੇ ਫਿਰ ਨਾ ਮਤਲਬ ਹੁਣ ਸਾਡੇ ਸ਼ੋ ਆ, ਅਸੀਂ ਖਾ ਨਹੀਂ ਸਕਦੇ। ਖਾਓ ਇਹ ਖਾਣ ਦਾ ਕੀ ਆ? ਐਡੇ ਮਜ਼ੇਦਾਰ ਸਮੋਸੇ ਖਾਣ ਲੈ ਲਾ। ਤੈਨੂੰ ਸਾਹਸ ਹੀ ਨਹੀਂ ਹੈ ਕਿਸੇ ਦਾ। ਸਾਹਸ ਕੱਚੀ ਮੁੱਠੀ ਹੈ। ਓਏ ਮੈਂ ਤੇਰੇ ਭਾਰ ਦੇ ਮਾਰ। ਭਾਈ ਦਾ ਫੋਨ ਹੈ। ਫੈਸਲ ਸਾਹਿਬ ਤੁਹਾਨੂੰ ਡਾਕਟਰ ਨੇ ਮਨਾ ਕੀਤਾ 3 ਡਾਕਟਰ ਨੇ ਨਹੀਂ ਕੀਤਾ, ਉਹ ਟ੍ਰੇਨਰ ਸੀਗਾ ਉਹਨੇ ਕੀਤਾ। ਡਾਕਟਰ ਦਾ ਹੋਰ ਹੁੰਦਾ, ਟ੍ਰੇਨਰ ਦਾ ਹੋਰ ਹੁੰਦਾ। ਟ੍ਰੇਨਰ ਦਾ ਨਹੀਂ ਏਡਾ ਪੱਕਾ ਹੁੰਦਾ। ਅੱਜ ਇੱਕ ਹੋਰ ਆਈਟਮ ਹੈਗੀ ਹੈ, ਆਲੂ ਛੋਲੇ। ਆਲੂ ਜੋ ਹਾਂਜੀ ਬਾਹਰ ਦੀ ਉਹ ਮੈਨੂੰ ਸਾਰੇ ਲੱਗਦੇ। ਯਾਰ ਉਹਨੂੰ ਭੁੱਖ ਲੱਗੀ, ਉਹਨੂੰ ਦਿਓ। ਮੇਰਾ ਲਗਾਇਆ ਓਏ ਆਲੂ ਛੋਲੇ ਤੇ ਖਾਓ ਉਸਤਾਦ ਜੀ। ਓਏ ਆਲੂ ਛੋਲੇ ਤੇ ਖਾ ਲਿਆ। ਨਹੀਂ ਖਾਣੇ ਆਲੂ ਛੋਲੇ ਵੀ ਨਹੀਂ ਖਾਣੇ। ਓਏ ਜਿਹਨਾਂ ਦੀ ਵਜ੍ਹਾ ਤੋਂ 3 ਕਿਲੋ ਵਜ਼ਨ ਘਟਾਇਆ ਬਗੈਰ ਤਾਂ ਉਹਨਾਂ ਦੇ ਨਾਲ ਗੱਦਾ। ਆਹਾ ਓਏ ਨੇ ਉੱਤੋਂ ਹੀ ਲੈ ਗਿਆ, ਉੱਤੋਂ ਹੀ ਲੈ ਗਿਆ ਜਿੱਥੋਂ ਮੈਂ ਕਹਿੰਦਾ ਹੁੰਦਾ ਸੀ ਇਹਨੂੰ ਕਾਲ ਲੈ ਲੈ ਨਾ ਯਾਰ ਪਿੱਟੇ ਦਾ ਮੈਂ ਕਹਿਣ ਡਿਆ ਉਹ ਜਿਹਾ ਮਜ਼ਾਕ ਨਹੀਂ ਕਰਨਾ। ਮੈਂ ਯਾਰ ਅਸੀਂ ਮਜ਼ਾਕ ਕਰੋ, ਤਾਂ ਖਾਣਾ ਖਾ ਰਹੇ ਮੈਂ ਹਾਂ। ਕਹਿਣ ਡਿਆ ਤਾਂ ਕਹਿ ਕੁਛ ਨਹੀਂ। ਮੈਂ ਨਹੀਂ ਖਾਣੇ ਕੁੜੇ ਯਾਰ। ਲਿਆ ਯਾਰ, ਹੋਰ ਕੁਝ ਹੈਗਾ ਹੁਣ? ਇੱਕ ਵਾਰੀ ਲਿਆਓ ਸਾਰਾ ਕੁਝ। ਲਿਆ। ਕੀ ਮਜ਼ਾ ਵਾ। ਕਿਆ ਕਹਿੰਦੇ ਯਾਰ, ਆ ਜੀ ਲਿਆਓ। ਚਕੋਰੀ। ਹਾਂ ਚਕੋਰੀ। ਹੈਂ? ਚਕੋਰੀ ਚਿਕਨ ਵਾਲੀ। ਚਕੋਰੀ ਹਾਂਜੀ। ਚਿਕਨ ਵਾਲੀ। ਓਏ ਚਕੋਰੀ ਕੀੜੇ ਵਾਲੀ। ਯਾਰ ਭਾਈ ਫਿਰ ਤਾਂ ਤੁਸੀਂ ਟੈਨਸ਼ਨ ਨਾ ਮੈਂ ਲੈਣੀ ਹੈ ਟੈਨਸ਼ਨ, ਮੈਂ ਲੈਣੀ ਹੈ। ਤੂੰ ਕੋਲ ਤੇਰੇ ਚਪੇੜ ਮਾਰ ਦੇਣੀ ਯਾਰ। ਨਾ ਯਾਰ ਚੁੱਕੋ ਯਾਰ ਸਾਰਾ ਨਹੀਂ ਯਾਰ ਚੁੱਕ ਲੈਂਦਾ ਨਾ ਕੋਈ ਯਾਰ ਇੱਕ ਕਚੋਰੀ ਤੇ ਮੈਨੂੰ ਦਿਓ। ਉਸਤਾਦ ਜੀ ਆ ਕਚੋਰੀ ਇਹਨੂੰ ਦੇ ਇਹਦਾ ਕੁਝ ਬਣ ਜੇ। ਲੈ ਸਾਰਾ ਕੁਝ ਲੈ। ਉਹ ਭੈਣ ਪਾਸ ਹੁਣ ਠੰਡ ਪੈ ਗਈ ਆ। ਤੈਨੂੰ ਪੈ ਗਈ ਹੈ, ਤੁਸੀਂ ਗੱਲ ਪਾਲ ਲਿਆ ਮੈਨੂੰ ਯਾਰ। ਬੱਚਾ ਸਿਗਰ ਦੇ ਮੈਂ ਤੈਨੂੰ ਪਹਿਲੇ ਪੁੱਛਿਆ, ਚੁੱਪ ਕਰ ਲਿਆ ਹੁੰਦਾ ਜੀ। ਮੈਂ ਤੈਨੂੰ ਪਹਿਲੇ ਪੁੱਛਿਆ। ਗੱਲ ਸੁਣ, ਕੀ ਕਹਿੰਦਾ ਵਾ? ਮੈਂ ਤੈਨੂੰ ਪਹਿਲੇ ਪੁੱਛਿਆ ਸੀ। ਕਿਉਂ ਪੁੱਛਿਆ? ਤੈਨੂੰ ਪਤਾ ਹੀ ਨਹੀਂ ਪੁੱਛਣਾ ਮੇਰੀ ਮੈਨੂੰ। ਇੱਕ ਮਿੰਟ ਸੁਣ ਲੱਗ। ਮੈਂ ਤੈਨੂੰ ਪਹਿਲੇ ਪੁੱਛਿਆ, ਤੂੰ ਕਹ ਕੋਈ ਰੌਲਾ ਨਹੀਂ ਮੇਰਾ। ਰੋਲਾ ਕੋਈ ਵੀ ਨਹੀਂ ਜੀ, ਕਦੀ ਆਟਾ ਬੋਲੀ ਖਿਲ ਗਿਆ ਆਟਾ ਤੂੰ ਪੁਕਾਰ ਦੇ ਲੋਕ ਚੱਲੇ ਨੇ ਚਮੜਾ ਮਾਰਨ ਨਹੀਂ ਅਗਲੇ। ਯਾਰ ਫੈਸਲ ਏਡਾ ਨਹੀਂ, ਇਹ ਤੈਨੂੰ ਸਮਝਾਉਣਾ ਨਹੀਂ ਗੱਲ। ਆਪ ਮੈਂ ਸਾਨੂੰ ਵੀ ਸਮਝ ਗਿਆ ਸਾਜੀ ਸਾਰੀ ਦੁਨੀਆ ਦੇ ਨਾਲ ਕਿ ਤੁਸੀਂ ਬਤਾ ਨਹੀਂ। ਅੱਲਾ ਨੇ ਪਤਾ ਤੁਸੀਂ ਕਿਸੇ ਦੇ ਲਈ ਸੱਚੀ ਪੁੱਛੀ, ਅੱਲਾ ਦੀ ਕਸਮ ਮੈਂ ਆਪਣੇ ਆਲੂ ਆਪਣੇ ਪਿਓ ਦਾ ਤਰ੍ਹਾਂ ਪਿਆਰ ਕਰਦਾ ਵਾ। ਉਹ ਤੇ ਯਾਰ ਮੈਂ ਕੀ ਕੀਤਾ ਵਾ? ਤੁਸੀਂ ਅਜੇ ਵੀ ਕਹਿੰਦੇ ਕੁਝ ਨਹੀਂ ਕੀਤਾ, ਕੁਝ ਵੀ ਨਹੀਂ ਤੇ ਕੀਤਾ। ਫਿਰ ਤੂੰ ਛੱਡ ਦੇ ਫਿਰ, ਜੇ ਇਹਦੀ ਡੈਡ ਇਹ ਡੈਡ ਹੁੰਦੀ ਤਾਂ ਕਰਨੀ ਹੈ, ਮੈਂ ਤੁਹਾਨੂੰ ਪੁੱਛ ਕੇ ਕਰਨੀ ਤੇ ਹੈ। ਫਿਰ ਹੌਸਲਾ ਪੈਦਾ ਕਰ। ਕਰਨਾ ਵਾ ਮੈਂ।
ਮੇਰੇ ਜਿਹੜਾ ਸਾਹਮਣੇ ਇਹਨੇ ਕਿਸੇ ਨੂੰ ਵੀ ਜਾ ਲਈਏਗਾ ਬੱਚਾ ਹੋਵੇ ਤਾਂ ਬੰਦਾ ਮਾਰ ਕੇ ਸਮਝਾਵੇ ਤੁਹਾਨੂੰ ਪਤਾ ਯਾਰ ਮੈਂ ਤੈਨੂੰ ਕਨਫਰਮ ਕੀਤਾ ਕਿ ਵੀ ਨਹੀਂ ਕਨਫਰਮ ਕੀਤਾ ਤੁਸੀਂ ਮੈਂ ਕਨਫਰਮ ਕੀਤਾ ਕਿ ਤੈਨੂੰ ਕੋਈ ਰੋਲਾ ਤੇ ਨਹੀਂ 20 ਵਾਰੀ ਪੁੱਛਿਆ ਤੈਨੂੰ ਕਨਫਰਮ ਨਹੀਂ ਕੀਤਾ ਤੁਸੀਂ ਬੜਾ ਗਲਤ ਕੀਤਾ ਮੇਰੇ ਸਾਹਮਣੇ ਖਾਣੇ ਤੇ ਮਾਰੇ ਉਹ ਪੀਸ ਖਾੜਿਆ ਸੀ ਮੇਰੇ ਉਹ ਜਾਣ ਕੇ ਖਾਂਦਾ ਤੂੰ ਵੀ ਤੇ ਖਾੜ ਰਿਹਾ ਸੀਗਾ ਮੈਂ ਵੀ ਜਾਣ ਕੇ ਖਾਂਦਾ ਨਾਲ ਕੇ ਕਦੇ ਜਾਈ ਕੁਛ ਨਹੀਂ ਹੁੰਦਾ ਐ ਵੀ ਇਦਾਂ ਯਾਰ ਦੇਖ ਫੈਸਲ ਸਾਹਿਬ ਚੀਜ਼ ਸਾਹਮਣੇ ਆਵੇ ਨਾ ਤੇ ਹਿੰਮਤ ਬਹਾਦਰ ਬਣੀ ਜਾਵਾ ਜੀ ਬਾਦਰ ਕਿਤੋਂ ਸਾਜੀ ਪੱਲਿਆਂ ਦੇ ਬਾਦਰ ਸਮੋਸੇ ਕਿੱਥੇ ਪੱਲਿਆਂ ਦੇ ਬਾਦਰ ਹੀ ਸੀਗਾ ਫੇਰ ਸਮੋਸਿਆਂ ਦੇ ਵੀ ਉੱਤੇ ਤੁਸੀਂ ਤੇ ਪੱਲੇ ਤੋਂ ਬਾਅਦ ਗੋਲ ਗੱਪੇ ਗੋਲ ਗੱਪੇ ਤੇ ਆਲੀ ਗਏ ਮੇਰਾ ਦਿਲ ਜੀ ਰਿਹਾ ਕਸਮ ਕਚੋਰੀ ਅੱਛਾ ਦਿਲ ਚੀਰੇਗਾ ਮੈਂ ਕੀ ਕਰ ਦਿੱਤਾ ਤੂੰ ਡਾਈਟ ਆ ਸਵੇਰੇ ਖਾਣਾ ਦਿਖਾ ਕੇ ਕਿਤੋਂ ਪਤਾ ਨਹੀਂ ਤੂੰ ਇੰਨੇ ਦਿਨ ਕਿੱਦਾਂ ਕੱਢ ਲੈ ਮੇਰੀ ਸਮਝੋ ਬਾਹਰ ਆ ਦਿਲ ਮੈਂ ਕੱਢੇ ਮੇਰੇ ਸਾਹਮਣੇ ਕਿਸੇ ਨੇ ਵੀ ਨਹੀਂ ਕੁਝ ਖਾਧਾ ਮੈਂ ਦਿਲ ਕੱਢ ਲੈ ਤਾਂ ਕਰਕੇ ਦਿਲ ਤਾਂ ਹੀ ਕੱਢੇ ਮੇਰੇ ਸਾਹਮਣੇ ਕਿਸੇ ਨੇ ਕੁਝ ਨਹੀਂ ਖਾਧਾ ਮੇਰਾ ਦਿਲ ਲੋਲ ਓ ਯਾਰ ਜ਼ਰਾ ਮਜ਼ੇਦਾਰ ਨਹੀਂ ਸੀ ਆ ਸਮੋਸੇ ਉਹ ਕਿੱਥੋਂ ਲੈ ਗਏ ਆ ਸੀ ਔਰ ਉਹਨਾਂ ਨੇ ਚੰਗੇ ਭਲੇ ਮਜ਼ੇਦਾਰ ਦੇ ਮੈਨੂੰ ਤੁਸੀਂ ਪਾਗਲ ਬਣਾਉਂਦੇ ਹੋ ਓ ਯਾਰ ਨਹੀਂ ਯਾਰ ਫੈਸਲ ਨਹੀਂ ਸੀ ਯਾਰ ਸਹੀ ਹੈਗੇ ਬਸ ਕਰੋ ਤਾਂ ਜਿਹੜੀ ਦੂਰੋਂ ਲੋਕ ਆਉਂਦੇ ਉਹਨਾਂ ਨੂੰ ਕਸਮੇ ਮਿਸਾਲ ਕਿਆ ਪੀਤੀ ਉਹਨਾਂ ਨੇ ਆਲੂ ਚੋਲੇ ਪੱਲੇ ਚੋਰੀਆਂ ਸਮੋਸੇ ਆਦੀ ਕਸਮੇ ਆ ਜਿਹੜੇ ਆਏ ਸੀ ਨਾ ਭੱਲੇ ਟਗੇ ਦੇ ਭੱਲੇ ਆ ਬਸ ਕਰੋ ਤਾਂ ਜੀ ਆ ਤੁਹਾਡੇ ਨਾਲ ਬੰਦੇ ਟਗੇ ਦੇ ਲਈ ਤੁਸੀਂ ਮੇਰੇ ਉਸਤਾਦ ਮੈਂ ਤੁਹਾਨੂੰ ਕੀ ਕਮਾਤਾ ਬੱਚਾ ਗਾਲੀ ਕੀਤਾ ਮੇਰਾ ਤੁਸੀਂ ਉਸਤਾਦ ਜੀ ਫੈਸਲ ਫਿਰ ਇਹ ਕੋਈ ਡਾਈਟ ਨਹੀਂ ਡਾਈਟ ਖੁਦਾ ਇਹ ਚ ਮਰਦਾਂ ਵਾਲਾ ਕੋਈ ਡਾਈਟ ਨਹੀਂ ਅੱਲਾ ਜਾਣਦਾ 10 ਦਿਨ ਹੋ ਗਏ ਮੈਂ ਡਾਈਟ ਕਰਨ ਦੇ ਉਸਤਾਦ ਜੀ ਤੁਸੀਂ ਬੇੜਾ ਕਰਨ ਦੇ ਹੋ ਮੇਰਾ ਅਜ਼ਮ ਨਾਲ ਕਰੀ ਦੀ ਆ ਅਜ਼ਮ ਨਾਲ ਲੈ ਮੈਂ ਤੇਰਾ ਇਹੀ ਮੈਂ ਤੇਰੀ ਪੁਖਤਾ ਕਰਨਾ ਸੀ ਇਰਾਦਾ ਮੇਰਾ ਕੋਈ ਮਕਸਦ ਨਹੀਂ ਸੀ ਮੈਂ ਇਹਨਾਂ ਨੂੰ ਪਹਿਲੇ ਦੱਸਿਆ ਸੀ ਮੈਂ ਫੈਸਲ ਦਾ ਇਰਾਦਾ ਪੁਖਤਾ ਕਰਨਾ ਕੋਈ ਪਖਤਾ ਨਹੀਂ ਕੀਤਾ ਲੈ ਪੁਖਤਾ ਅੱਜ ਕੀ ਹੋ ਜਾਣਾ ਤੁਹਾਡੇ ਸਾਹਮਣੇ ਨਹੀਂ ਤੂੰ ਅੰਦਰੋਂ ਹੋਇਆ ਨਹੀਂ ਸਹੀ ਸਹੀ ਹੈ ਮੈਂ ਅੰਦਰੋਂ ਫਿਰ ਤੁਹਾਨੂੰ ਮੈਂ ਸਵੇਰੇ ਦੱਸਾਂਗਾ ਮੈਂ ਕੀ ਹੈ ਕੀ ਕਰੇਗਾ ਸਵੇਰੇ ਬਸ ਸਵੇਰੇ ਸਾਹਮਣੇ ਖਾਊਂਗਾ ਸਾਰਾ ਨਹੀਂ ਖਾਣ ਦੇਣਾ ਤੈਨੂੰ ਤੇਰੀ ਅਗਰ ਆ ਟਾਈਮ ਤੂੰ ਕੱਢ ਲਿਆ ਤਾਂ ਮਤਲਬ ਆ ਕਿ ਹੁਣ ਬਸ ਓਕੇ ਹੋ ਗਿਆ ਇਹ ਮਿਸ਼ਨ ਪੂਰਾ ਕਰਨਾ ਵਾ ਬਸ ਕਰ ਦੇ ਬਸ। ਹਾਲੇ ਨੇ ਮੈਂ ਖਾਧਾ ਹੀ ਕੁਛ ਨਹੀਂ ਉਹ ਪਿੱਛੇ ਕੀ ਆ ਗਿਆ ਮੇਰੇ ਹੈ ਉਹ ਵੀ ਕਿੰਨੇ ਟਾਈਮ ਸਿਰ ਕਿਉਂ ਦਿੱਤਾ ਪੇਸਟ ਵੀ ਚੱਲ ਦਫਾ ਜਾ ਕੀ ਹੋਇਆ ਜੀ ਯਾਰ ਗੱਲ ਤਾਂ ਮੇਰੀ ਗੱਲ ਸੁਣਦਾ ਪਤਾ ਕਿ ਇਹ ਸਾਰਿਆਂ ਤੋਂ ਨੁਕਸਾਨ ਦੀ ਚੀਜ਼ ਇਹ ਹੈ ਮੇਰੀ ਗੱਲ ਸੁਣ ਕੋਠੇ ਤੇ ਮਸੱਲਾ ਡਾਈਟ ਲਾਉਣ ਵਾਲਾ ਅੱਲਾ ਨਹੀਂ ਠਹਿਰ ਜਾ ਪੇਸਟਰੀਆਂ ਤੈਨੂੰ ਤੇ ਖਾਣ ਵਾਲਾ ਕੱਲਾ ਠਹਿਰ ਪਤਾ ਕੀ ਗੱਲ ਆ ਫੈਸਲ ਇਹ ਸਭ ਤੋਂ ਜ਼ਿਆਦਾ ਨੁਕਸਾਨ ਦੇ ਕੌਣ ਐ ਜੇ ਉਹਨਾਂ ਨੇ ਕੁਝ ਨਹੀਂ ਕੀਤਾ ਤੇ ਕਰਦੀ ਇਹ ਵੀ ਕੁਝ ਨਹੀਂ ਪਿਆ ਟੈਨਸ਼ਨ ਨਾ ਲੈ ਤੁਸੀਂ ਡਾਈਟ ਲਾ ਦਿਓ ਕੋਠੇ ਉੱਤੇ ਅੱਗ ਬਲਦੀ ਤੁਹਾਡੀ ਡਾਈਟ ਸਾਡੇ ਉੱਤੇ ਨਹੀਂ ਚੱਲਦੀ ਕਰਕੇ ਖਾਓ ਇੱਕ ਵੱਡੀ ਥੰਡਰ ਕਲੈਪ ਕਰੋ ਕਿ ਫੈਸਲ ਨੇ ਅੱਜ ਸਾਬਤ ਕਰਤਾ ਕਿ ਫੈਸਲ ਸਾਬਤ ਕਦਮ ਆਪਣੀ ਡਾਈਟ ਦੇ ਫੈਸਲ ਨੂੰ ਮਜ਼ੀਦ ਪੁਖਤਾ ਕਰਨ ਵਾਸਤੇ ਫੈਸਲ ਤੋਂ ਪਹਿਲਾਂ ਰਿਹਰਸਲ ਕਰਾਉਣਾ ਠਹਿਰ ਉਹਦੇ ਦਾ ਹਾਲ ਕਹਿ ਦੇ ਤੁਸੀਂ ਤਾਂ ਮੂੰਹ ਬੰਦ ਕਰ ਨਹੀਂ ਇਹ ਜ਼ਿਆਦਾ ਥੋੜਾ ਜਿਹਾ ਹੈ ਸੀਗਾ ਚੱਲ ਇੱਕ ਮਿੰਟ ਹੈ ਜਾ ਇੱਕ ਮਿੰਟ ਹੈ ਬਸ ਤੰਨੀ ਨਹੀਂ ਵੜਨੀ ਛੱਡ ਬਸ ਮੂੰਹ ਖੋਲ ਆ ਕਿਸੇ ਹਾਂਜੀ ਸਹੀ ਤੇ ਮੇਰੇ ਸੀਨੇ 'ਚ ਠੰਡ ਪਈ ਯਾਰ ਉਸਤਾਦ ਹੀ ਤੂੰ ਉਹ ਲਊ ਉਹ ਪੋਟਰਾ ਪਾੜਤਾ ਹੀ ਉਹ ਲਾਉ ਨਹੀਂ ਨਿਕਲਿਆ ਸਿਰਫ ਦੰਦ ਚੁੱਭੇ ਹੀ ਰੱਖ ਲੋ ਸਾਜੀ ਉਮਰ ਤੇ
ਸਿਰਫ ਦੰਦ ਚੁੱਭੇ ਨੇ ਉਸਤਾਦ ਜੀ, ਲਹੂ ਨਹੀਂ ਨਿਕਲਿਆ। ਉਸਤਾਦ ਜੀ ਤੁਹਾਡੀ ਖੈਰ ਨਹੀਂ।